ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਜ਼ੋਰ ਲਾ ਕੇ ਇਹ ਦਿਖਾ ਰਹੀ ਆ ਕਿ ਅਸੀਂ ਇਹ ਜਿਹੜੀ ਗ੍ਰਿਫਤਾਰੀ ਆ ਉਹ ਨਸ਼ਿਆਂ ਨਾਲ ਸੰਬੰਧਿਤ ਮਾਮਲੇ ਵਿੱਚ ਗ੍ਰਿਫਤਾਰੀ, ਪਰ ਅਦਾਲਤ ਵਿੱਚ ਜਾਂ ਕਾਨੂੰਨੀ ਤੌਰ ਦੇ ਉੱਤੇ ਜਿੱਥੇ ਵੀ ਕਿਤੇ ਗੱਲ ਹੈ ਉੱਥੇ ਮੁੱਕਰ ਰਹੇ ਨੇ ਤੇ ਉੱਥੇ ਕਹਿੰਦੇ ਆ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੀ। ਬਿਕਰਮਜੀਤ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਜਦੋਂ ਪਹਿਲੀ ਵਾਰ ਉਹਨੂੰ ਅਦਾਲਤ 'ਚ ਰਿਮਾਂਡ ਦੌਰਾਨ ਪੇਸ਼ ਕਰਨਾ ਸੀ ਤਾਂ ਜੇਕਰ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਗਏ ਜਾਂ ਹੋਰ ਉਹਨਾਂ ਦੇ ਸਾਥੀ ਅਕਾਲੀ ਗਏ ਆ, ਇਹਨਾਂ ਸਾਰਿਆਂ ਨੂੰ ਜਾਣ ਨਹੀਂ ਦਿੱਤਾ, ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜਾਬ ਭਰ ਦੇ ਵਿੱਚ ਜਿਹੜੇ ਵੀ ਲੋਕਾਂ ਉੱਤੇ ਇਹ ਸੀਗਾ ਕਿ ਇਹ ਉੱਥੇ ਜਾਣਗੇ ਅਦਾਲਤ ਵਿੱਚ ਮੋਹਾਲੀ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਜੇਕਰ ਪੂਰੇ ਪੰਜਾਬ ਦੇ ਵਿੱਚ ਖੁੱਲ ਦੇ ਵੀ ਦਿੰਦੇ ਤਾਂ ਕਿੰਨੇ ਕੁ ਲੋਕ ਬਿਕਰਮਜੀਤ ਸਿੰਘ ਮਜੀਠੀਏ ਦੀ ਹਮਾਇਤ ਵਿੱਚ ਆ ਜਾਂਦੇ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਵਾ ਕਿ ਬਾਦਲਕਿਆਂ ਦੇ ਮਗਰ ਬੰਦੇ ਹੀ ਹੈ, ਤੇ ਜੇ ਬਾਦਲਕਿਆਂ ਮਗਰ ਬੰਦੇ ਹੈ ਨਹੀਂ ਤੇ ਆਜੋ ਫਿਰ ਕਿੱਥੋਂ ਆ ਜਾਂਦੇ, ਕਿੰਨੇ ਕੁ ਆ ਜਾਂਦੇ। ਜਿਹੜਾ ਪੁਲਿਸ ਦਾ ਇਸ ਮੌਕੇ ਪੂਰੀ ਤਰ੍ਹਾਂ ਦੁਰਵਰਤੋਂ ਹੋ ਰਹੀ ਆ, ਇਹਦੇ ਉੱਤੇ ਹੁਣ ਲੋਕਾਂ ਦਾ ਥੋੜਾ ਜਿਹਾ ਰਵੱਈਆ ਇਹ ਹੋਣ ਲੱਗ ਗਿਆ ਵੀ ਪੁਲਿਸ ਕੁਝ ਜ਼ਿਆਦਾ ਹੀ ਚੌੜ ਕਰ ਰਹੀ। ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ, ਆਮ ਆਦਮੀ ਪਾਰਟੀ ਨੂੰ ਹੁਣ ਲੋਕ ਇਹ ਸਮਝਣ ਲੱਗ ਗਏ ਕਿ ਪੁਲਿਸ ਰਾਹੀਂ ਇਹ ਲੋਕਾਂ ਉੱਤੇ ਜ਼ੁਲਮ ਕਰਵਾ ਰਹੇ। ਹੁਣ ਉੱਥੇ ਅਦਾਲਤ ਵਿੱਚ ਜਾਂ ਉੱਥੇ ਲੋਕਲ ਮੋਹਾਲੀ ਦੇ ਵਿੱਚ ਜਿੰਨਾ ਸਖਤੀ ਕੀਤੀ ਗਈ ਤੇ ਉਸ ਪਾਸੇ ਪਰਦੇ ਲਾ ਦਿੱਤੇ ਗਏ, ਕਾਰ ਨੂੰ ਢੱਕ ਦਿਓ ਤੇ ਜਿੱਧਰ ਨੂੰ ਮਜੀਠੀਏ ਨੇ ਜਾਣਾ ਉਸ ਪਾਸੇ ਵੱਡੇ ਵੱਡੇ ਮਤਲਬ ਕਿ ਕੱਪੜੇ ਲਾ ਦਿਓ। ਇਹ ਸਾਰੀ ਜਿਹੜੀ ਸ਼ੋਸ਼ੇਬਾਜ਼ੀ ਆ, ਇਹ ਜਿਹੜੀ ਡਰਾਮੇਬਾਜ਼ੀ ਆ, ਇਹ ਆਮ ਆਦਮੀ ਪਾਰਟੀ ਦਾ ਜਲੂਸ ਹੀ ਕਢਵਾ ਰਹੀ ਆ ਵੀ ਕੀ ਐਡੀ ਅੱਗ ਲੱਗੀ ਹੋਈ ਹੈ, ਕੋਈ ਏਡਾ ਗਲਤ ਹੈ। ਬਾਰ-ਬਾਰ ਆਮ ਆਦਮੀ ਪਾਰਟੀ ਨੂੰ ਇਹ ਅਕਲ ਮਿਲਦੀ ਰਹੀ ਆ ਕਿ ਪੁਲਿਸ ਰਾਹੀਂ ਜਿਹੜਾ ਅਸੀਂ ਆਪਦੇ ਵਧੀਕੀਆਂ, ਆਪਦੇ ਵਿਰੋਧੀਆਂ ਦਾ ਜਲੂਸ ਕਢਾਉਣਾ ਚਾਹੁੰਦੇ ਆ, ਉਹ ਗੱਲ ਬਣਦੀ। ਪਰ ਹੁਣ ਜਦੋਂ ਦਿੱਲੀ ਤੋਂ ਕੇਜਰੀਵਾਲ ਵਿਹਲਾ ਹੋ ਕੇ ਇੱਥੇ ਆ ਗਿਆ ਤੇ ਇੱਥੋਂ ਵਾਲੇ ਲੀਡਰਾਂ ਨੇ ਕਿਹਾ ਹੋਣਾ ਵੀ ਆਪਾਂ ਪੁਲਿਸ ਨੂੰ ਪੂਰਾ ਵਰਤ ਸਕਦੇ ਆ ਜੀ, ਤਾਂ ਪੰਜਾਬ ਦੀ ਹੁਣ ਪੁਲਿਸ ਜਿਹੜੀ ਆ ਉਹਦੇ ਫਿਰ ਰੱਸੇ ਖੋਲਤੇ ਤੇ ਉਹਨਾਂ ਨੇ ਮਜੀਠੀਆ ਵੀ ਚੱਕ ਲਿਆ। ਆਮ ਬੰਦੇ ਨੂੰ ਇਉਂ ਲੱਗਣ ਲੱਗ ਗਿਆ ਵੀ ਜਿਵੇਂ ਬਿਆੰਤੇ ਬੁੱਚੜ ਨੂੰ ਬਿਠਾ ਕੇ ਸਿਸਟਮ ਨੇ, ਮੁਲਕ ਦੀ ਡੀਪ ਸਟੇਟ ਨੇ KPS ਗਿੱਲ ਦੇ ਰਾਹੀਂ ਪੰਜਾਬ 'ਚ ਜ਼ੁਲਮ ਕਰਾਇਆ ਸੀ, ਉਵੇਂ ਹੁਣ ਕੇਜਰੀਵਾਲ ਨੇ ਇਹਨੂੰ ਬਿਠਾ ਲੈਣਾ, ਸੀਟ ਤੇ ਬੈਠਾ ਵਾ ਭਗਵੰਤ ਮਾਨ, ਤੇ ਪੰਜਾਬ 'ਚ ਅਗਲੇ 1.5 ਸਾਲ ਲੋਕਾਂ ਤੇ ਬਹੁਤ ਜ਼ਿਆਦਾ ਪੁਲਿਸ ਰਾਹੀਂ ਜ਼ੁਲਮ। ਇਸ ਮਾਹੌਲ ਦੇ ਵਿੱਚ ਪੁਲਿਸ ਸਟੇਟ ਜਿਹੜੀ ਆ, ਪੰਜਾਬ ਨੂੰ ਪੁਲਿਸ ਰਾਜ ਬੜੀ ਇੱਕ ਸਟੇਟ ਬਣਾਇਆ ਜਾ ਰਿਹਾ, ਜਿਹਦੇ ਵਿੱਚ ਸਪਸ਼ਟ ਗੱਲ ਹੈ ਕਿ ਲੋਕਾਂ ਦੇ ਉੱਤੇ ਜ਼ੁਲਮ ਜਿਹੜਾ ਉਹ ਦਿਨੋਂ ਦਿਨ ਹੋਰ ਵਧੇ। P84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਕਰਮਜੀਤ ਸਿੰਘ ਮਜੀਠੀਆ ਗ੍ਰਿਫਤਾਰ ਆ, ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। 4 ਦਿਨ ਦਾ ਰਿਮਾਂਡ ਹੋਰ ਮਿਲ ਗਿਆ ਤੇ ਇਸ ਸਾਰੇ ਰਾਮ ਰੌਲੇ ਦੌਰਾਨ ਇੱਕ ਗੱਲ ਬੜੀ ਅਜੀਬੋ-ਗਰੀਬ ਵਾਪਰ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਜ਼ੋਰ ਲਾ ਕੇ ਇਹ ਦਿਖਾ ਰਹੀ ਆ ਕਿ ਅਸੀਂ ਇਹ ਜਿਹੜੀ ਗ੍ਰਿਫਤਾਰੀ ਆ ਉਹ ਨਸ਼ਿਆਂ ਨਾਲ ਸੰਬੰਧਿਤ ਮਾਮਲੇ ਵਿੱਚ ਗ੍ਰਿਫਤਾਰੀ, ਪਰ ਅਦਾਲਤ ਵਿੱਚ ਜਾਂ ਕਾਨੂੰਨੀ ਤੌਰ ਦੇ ਉੱਤੇ ਜਿੱਥੇ ਵੀ ਕਿਤੇ ਗੱਲ ਹੈ ਉੱਥੇ ਮੁੱਕਰ ਰਹੇ ਨੇ ਤੇ ਉੱਥੇ ਕਹਿੰਦੇ ਆ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੀ। ਅੱਜ ਸਾਰੇ ਅਖਬਾਰਾਂ 'ਚ, ਚੈਨਲਾਂ ਤੇ, ਮੀਡੀਆ ਤੇ ਇਸ ਗੱਲ ਦੀ ਚਰਚਾ ਹੋਰ ਵੀ ਤੇਜ਼ ਹੋ ਗਈ ਆ। ਤੇ ਨਾਲ ਦੀ ਨਾਲ ਇਹ ਗੱਲ ਹੈ ਕਿ ਪਹਿਲਾਂ ਜਿਨ੍ਹਾਂ ਨੂੰ ਵਹਿਮ ਸੀ, ਭੁਲੇਖਾ ਸੀ, ਉਹ ਵੀ ਹੁਣ ਜਦੋਂ ਆਮ ਬੰਦੇ ਦੀ ਗੱਲ ਸਮਝ ਲੱਗ ਰਹੀ ਹੈ, ਹੁਣ ਤਾਂ ਕਈ ਥਾਵਾਂ ਤੇ ਇਹ ਚਰਚਾ ਵੀ ਛਿੜ ਪਈ ਆ ਕਿ ਲੋਕਾਂ ਨੂੰ ਹਮਦਰਦੀ ਹੋਣ ਲੱਗ ਜਾਣੀ ਆ ਬਿਕਰਮਜੀਤ ਸਿੰਘ ਮਜੀਠੀਏ ਨਾਲ। ਅੱਜ 2-3 ਪੱਖਾਂ ਤੋਂ ਇਹ ਹਮਦਰਦੀ ਵਾਲੀ ਗੱਲ ਦੇ ਉੱਤੇ ਚਰਚਾ ਹੋਈ ਆ। ਇੱਕ ਤਾਂ ਸਵੇਰਿਓਂ ਜਿਵੇਂ ਆਮ ਕੋਈ ਵੀ ਮੁਲਜ਼ਮ ਫੜਿਆ ਹੋਵੇ ਤੇ ਉਹਦੇ ਵਾਰਸ ਭੱਜ ਦੌੜ ਕਰਦੇ ਹੁੰਦੇ ਆ, ਅਦਾਲਤਾਂ 'ਚ ਜਾਂਦੇ ਹੁੰਦੇ ਆ, ਕੋਈ ਏਡਾ ਚੱਕਰ ਨਹੀਂ। ਬਿਕਰਮਜੀਤ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਜਦੋਂ ਪਹਿਲੀ ਵਾਰ ਉਹਨੂੰ ਅਦਾਲਤ 'ਚ ਰਿਮਾਂਡ ਦੌਰਾਨ ਪੇਸ਼ ਕਰਨਾ ਸੀ ਤਾਂ ਜੇਕਰ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਗਏ ਜਾਂ ਹੋਰ ਉਹਨਾਂ ਦੇ ਸਾਥੀ ਅਕਾਲੀ ਗਏ ਆ,
ਇਹਨਾਂ ਸਾਰਿਆਂ ਨੂੰ ਜਾਣ ਨਹੀਂ ਦਿੱਤਾ, ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜਾਬ ਭਰ ਦੇ ਵਿੱਚ ਜਿਹੜੇ ਵੀ ਲੋਕਾਂ ਉੱਤੇ ਇਹ ਸੀਗਾ ਕਿ ਇਹ ਉੱਥੇ ਜਾਣਗੇ ਅਦਾਲਤ ਵਿੱਚ ਮੋਹਾਲੀ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਰਿਆਂ ਨੂੰ ਬਾਅਦ ਵਿੱਚ ਜਦੋਂ ਅਦਾਲਤ ਵਾਲਾ ਨਿਬੜ ਗਿਆ ਉਦੋਂ ਬਾਅਦ ਛੱਡਿਆ ਗਿਆ। ਇਹ ਚੀਜ਼ ਆਪਣੇ ਆਪ ਦੇ ਵਿੱਚ ਹੀ ਇੱਕ ਬੜੀ ਅਜੀਬ ਜਿਹੀ ਲੱਗਦੀ ਹੈ ਕਿ ਜੇਕਰ ਪੂਰੇ ਪੰਜਾਬ ਦੇ ਵਿੱਚ ਇਹ ਖੁੱਲ੍ਹ ਦੇ ਵੀ ਦਿੰਦੇ ਤਾਂ ਕਿੰਨੇ ਕੁ ਲੋਕ ਬਿਕਰਮਜੀਤ ਸਿੰਘ ਮਜੀਠੀਏ ਦੀ ਹਮਾਇਤ ਵਿੱਚ ਆ ਜਾਂਦੇ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਅਵਾ ਕਿ ਬਾਦਲ ਕਿਆਂ ਦੇ ਮਗਰ ਬੰਦੇ ਹੀ ਹੈ ਨਹੀਂ, ਕਿ ਜੇ ਬਾਦਲ ਕਿਆਂ ਮਗਰ ਬੰਦੇ ਹੈ ਨਹੀਂ ਤੇ ਆਜੋ ਫਿਰ ਕਿੱਥੋਂ ਆ ਜਾਂਦੇ, ਕਿੰਨੇ ਕੁ ਆ ਜਾਂਦੇ। ਚੰਗੀ ਗੱਲ ਸੀ ਸਗੋਂ ਤੇ ਲੋਕਾਂ ਦੇ ਸਾਹਮਣੇ ਇਹ ਗੱਲ ਨੰਗੀ ਹੋ ਜਾਂਦੀ ਕਿ ਇੰਨੇ ਕੁ ਬੰਦੇ ਆ ਇਹਨਾਂ ਕੋਲ। ਦੂਜਾ ਇਹ ਕਿ ਜਿਹੜੇ ਲੋਕ ਉੱਥੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਜਦੋਂ ਥਾਂ ਦੇ ਉੱਤੇ ਵੀਡੀਓ ਬਣੀਆਂ, ਧੂਹ ਘੜੀਸ ਹੋਈ, ਤਾਂ ਆਮ ਬੰਦੇ ਨੂੰ ਇਸ ਗੱਲ ਦੇ ਉੱਤੇ ਬੜਾ ਅਜੀਬ ਲੱਗਦਾ ਕਿਉਂਕਿ ਜਦੋਂ ਵੀ ਕਿਸੇ ਵੀ ਮਾਮਲੇ ਵਿੱਚ ਕੋਈ ਸਿਆਸੀ ਗ੍ਰਿਫਤਾਰੀ ਹੁੰਦੀ ਆ ਤਾਂ ਉਹਦੇ ਸਮਰਥਕ ਇੱਥੋਂ ਤੱਕ ਕਿ ਕੇਜਰੀਵਾਲ ਦਾ ਜਦੋਂ ਮਸਲਾ ਬਣਿਆ ਉਦੋਂ ਇਹ ਵੀ ਤਾਂ ਕਰਦੇ ਹੀ ਰਹੇ ਨੇ ਸਾਰਾ ਕੁਝ। ਤੋਂ ਜਿਹੜਾ ਪੁਲਿਸ ਦਾ ਇਸ ਮੌਕੇ ਪੂਰੀ ਤਰ੍ਹਾਂ ਦੁਰਵਰਤੋਂ ਹੋ ਰਹੀ ਆ, ਇਹਦੇ ਉੱਤੇ ਹੁਣ ਲੋਕਾਂ ਦਾ ਥੋੜਾ ਜਿਹਾ ਰਵੱਈਆ ਇਹ ਹੋਣ ਲੱਗ ਗਿਆ ਵੀ ਪੁਲਿਸ ਕੁਝ ਜ਼ਿਆਦਾ ਹੀ ਚੌੜ ਕਰ ਰਹੀ। ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ, ਆਮ ਆਦਮੀ ਪਾਰਟੀ ਨੂੰ ਹੁਣ ਲੋਕ ਇਹ ਸਮਝਣ ਲੱਗ ਗਏ ਕਿ ਪੁਲਿਸ ਰਾਹੀਂ ਇਹ ਲੋਕਾਂ ਉੱਤੇ ਜ਼ੁਲਮ ਕਰਵਾ ਰਹੇ। ਹੁਣ ਫਿਰ ਉਹ ਸਾਰੀਆਂ ਗੱਲਾਂ ਬਾਕੀ ਵੀ ਚੇਤੇ ਆ ਜਾਂਦੀਆਂ ਨੇ ਕਿ ਆਏ ਦਿਨ ਇੱਥੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਆ। ਅੱਜ ਵੀ ਇੱਕ ਮੋਗੇ ਵੱਲ ਦੱਸਦੇ ਆ ਵੀ ਗੋਲੀ ਗਾਲੀ ਚੱਲੀ ਆ। ਉਹ ਪੁਲਿਸ ਦੇ ਜਿਹੜੇ ਇਹਨਾਂ ਦਿਨਾਂ 'ਚ ਮੁਕਾਬਲੇ ਹੋਏ ਨੇ ਉਹਨਾਂ ਤੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਇਹ ਝੂਠੇ ਨੇ। ਪਰ ਜਦੋਂ ਇਸ ਤਰੀਕੇ ਨਾਲ ਜਿਹੜੇ ਆਮ ਸਿਆਸੀ ਲੋਕ ਨੇ ਉਹਨਾਂ ਦੇ ਉੱਤੇ ਵਧੀਕੀਆਂ ਹੋਣਗੀਆਂ ਤਾਂ ਲੋਕਾਂ ਦੀ ਸਮਝ ਜਿਹੜੀ ਆ ਉਹਦੇ 'ਚ ਫਰਕ ਪੈਂਦਾ ਹੀ ਪੈਂਦਾ। ਹੁਣ ਉੱਥੇ ਅਦਾਲਤ ਵਿੱਚ ਜਾਂ ਉੱਥੇ ਲੋਕਲ ਮੋਹਾਲੀ ਦੇ ਵਿੱਚ ਜਿੰਨਾ ਸਖਤੀ ਕੀਤੀ ਗਈ ਤੇ ਉਸ ਪਾਸੇ ਪਰਦੇ ਲਾ ਦਿੱਤੇ ਗਏ, ਕਾਰ ਨੂੰ ਢੱਕ ਦਿਓ ਤੇ ਜਿੱਧਰ ਨੂੰ ਮਜੀਠੀਏ ਨੇ ਜਾਣਾ ਉਸ ਪਾਸੇ ਵੱਡੇ ਵੱਡੇ ਮਤਲਬ ਕਿ ਕੱਪੜੇ ਲਾ ਦਿਓ। ਇਹ ਸਾਰੀ ਜਿਹੜੀ ਸ਼ੋਸ਼ੇਬਾਜ਼ੀ ਆ, ਇਹ ਜਿਹੜੀ ਡਰਾਮੇਬਾਜ਼ੀ ਆ, ਇਹ ਆਮ ਆਦਮੀ ਪਾਰਟੀ ਦਾ ਜਲੂਸ ਹੀ ਕਢਵਾ ਰਹੀ ਆ ਵੀ ਕੀ ਐਡੀ ਅੱਗ ਲੱਗੀ ਹੋਈ ਹੈ, ਕੋਈ ਏਡਾ ਗੱਲ ਤਾਂ ਹੈ ਨਹੀਂ। ਅੱਜ ਇਹ ਦੱਸਿਆ ਜਾ ਰਿਹਾ ਕਿ ਅਦਾਲਤ ਤੋਂ ਪਰਮਿਸ਼ਨ ਲੈ ਕੇ ਜਿਹੜੀ ਬਿਕਰਮਜੀਤ ਸਿੰਘ ਮਜੀਠੀਏ ਦੀ ਘਰਵਾਲੀ ਆ ਗਨੀਵ ਕੌਰ ਮਜੀਠੀਆ, ਉਹ ਜ਼ਰੂਰ ਅਦਾਲਤ ਵਿੱਚ ਹਾਜ਼ਰ ਹੋ ਸਕੀ ਆ। ਪਰ ਅੱਜ ਪੂਰਾ ਡਰਾਮਾ, ਪੂਰਾ ਸ਼ੋਸ਼ਾਬਾਜ਼ੀ, ਇਹ ਜਿਹੜਾ ਇੱਕ ਵਿਕਟਮ ਲੱਗਣ ਲੱਗ ਜਾਵੇ ਨਾ ਜਦੋਂ ਕੋਈ ਬੰਦਾ, ਉਦੋਂ ਫਿਰ ਲੋਕਾਂ ਦੀ ਹਮਦਰਦੀ ਹੋ ਜਾਂਦੀ ਹੁੰਦੀ ਹੈ। ਉਹ ਇਸ ਚੱਕਰ ਦੇ ਨਾਲ ਅੱਜ ਜੋ ਕੁਝ ਵਾਪਰਿਆ ਇਹ ਕੋਈ ਚੰਗਾ ਪ੍ਰਭਾਵ ਨਹੀਂ ਦੇ ਰਿਹਾ ਤੇ ਆਮ ਆਦਮੀ ਪਾਰਟੀ ਦੇ ਬਾਰੇ ਲੋਕਾਂ ਨੂੰ ਪਤਾ ਕਿ ਇੱਕ ਵੇਲਾ ਸੀਗਾ ਜਦੋਂ ਇਹ ਸੋਚਦੇ ਹੁੰਦੇ ਸੀ ਵੀ ਜਦੋਂ ਆਪਣੇ ਕੋਲੇ ਨਾ ਸੱਤਾ ਆ ਗਈ ਤੇ ਆਪਾਂ ਪੁਲਿਸ ਦਾ ਡੰਡਾ ਵਰਤ ਕੇ ਆਪਦੇ ਵਿਰੋਧੀਆਂ ਨੂੰ, ਆਲੋਚਕਾਂ ਨੂੰ ਜਲੀਲ ਕਰਿਆ ਕਰਾਂਗੇ, ਤੰਗ ਕਰਿਆ ਕਰਾਂਗੇ। ਪਰ ਜਦੋਂ ਚੰਡੀਗੜ੍ਹ ਮਾਫ ਕਰਨਾ ਦਿੱਲੀ ਦੇ ਵਿੱਚ ਸਰਕਾਰ ਬਣੀ, ਕੇਜਰੀਵਾਲ ਨੂੰ ਉੱਥੇ ਦੱਸਿਆ ਗਿਆ ਵੀ ਇਹ ਜਿਹੜਾ ਦਿੱਲੀ ਦੀ ਪੁਲਿਸ ਵਾ ਇਹ ਮੁੱਖ ਮੰਤਰੀ ਦੇ ਅਧੀਨ ਨਹੀਂ ਹੁੰਦੀ ਤੇ ਉੱਥੇ ਇਸ ਗੱਲ ਤੇ ਬੜਾ ਰਫੜ ਪੈਂਦਾ ਰਿਹਾ ਵੀ ਸਾਡੇ ਕੋਲੇ ਹੈ ਕੀ ਹੈ। ਸੋ ਦਿੱਲੀ ਦੇ ਵਿੱਚ ਆਪਦੇ ਵਿਰੋਧੀਆਂ ਨੂੰ ਜਲੀਲ ਕਰਾਉਣ ਦੇ ਲਈ ਜਦੋਂ ਪੁਲਿਸ ਦੀ ਲੋੜ ਪੈਂਦੀ ਰਹੀ ਹੈ ਉਦੋਂ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਬੜੀ ਔਖ ਆਉਂਦੀ ਰਹੀ। ਫਿਰ ਜਦੋਂ ਪੰਜਾਬ 'ਚ ਸੱਤਾ ਆ ਗਈ ਇਹਨਾਂ ਨੇ ਆਖਿਆ ਆਪਾਂ ਇੱਥੋਂ ਡੰਗ ਸਾਰ ਲਾਂਗੇ। ਇੱਕ ਵਾਰੀ ਉਹ ਇਹਨਾਂ ਦੀ ਇੱਕ ਲੀਡਰ ਸੀਗੀ ਉੱਥੇ, ਅਲਕਾ ਲਾਂਬਾ ਸ਼ਾਇਦ ਉਹਦਾ ਨਾਂ ਸੀ, ਉਹਦੇ ਉੱਤੇ ਰੋਪੜ 'ਚ ਮੁਕੱਦਮਾ ਦਰਜ ਕਰਕੇ ਪੁਲਿਸ ਉਹਨੂੰ ਚੱਕਣ ਤੁਰੀ ਫਿਰੇ ਉੱਥੇ। ਪਰ ਉਹ ਗੱਲ ਤਾਂ ਇਹਨਾਂ ਦੀ ਕੀ ਬਣਨੀ ਸੀ, ਉਲਟਾ ਅਦਾਲਤ ਵਿੱਚ ਇਹਨਾਂ ਪੰਜਾਬ ਸਰਕਾਰ ਨੂੰ, ਪੁਲਿਸ ਵਾਲਿਆਂ ਨੂੰ ਝੜਕਾਂ ਹੀ ਪਈਆਂ। ਫਿਰ ਇੱਕ ਉੱਥੇ ਬਦਨਾਮ ਜਿਹਾ ਹੈਗਾ ਬੱਗਾ ਤਜਿੰਦਰ ਬੱਗਾ, ਬੀਜੇਪੀ ਨਾਲ ਉਹ ਕੇਸਾਧਾਰੀ ਹਿੰਦੂ ਹੀ ਆ ਵਿਚਾਰਾ, ਤੇ ਉਹਨੂੰ ਕਿਸੇ ਮਸਲੇ ਦੇ ਵਿੱਚ ਪੰਜਾਬ ਦੀ ਪੁਲਿਸ ਨੂੰ ਕਹਿ ਕੇ ਚੁਕਵਾਉਣ ਲਈ ਪੁਲਿਸੀਏ ਭੇਜਤੇ। ਜਦੋਂ ਬੀਜੇਪੀ ਵਾਲਿਆਂ ਨੂੰ ਪਤਾ ਲੱਗਿਆ, ਹਾਲਾਂਕਿ ਉਹ ਬੰਦਾ ਬਿਲਕੁਲ ਬੇਕਾਰ ਜਿਹਾ ਹੈ, ਪਰ ਜਦੋਂ ਬੀਜੇਪੀ ਨੇ ਇਹਨਾਂ ਦੀ ਲਾਉਣ ਤੇ ਮਿਥ ਲਿਆ
ਹਰਿਆਣੇ ਦੀ ਸਰਕਾਰ ਨੂੰ ਕਹਿਤਾ, ਹਰਿਆਣੇ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਰਾਹ 'ਚ ਹੀ ਡੱਕ ਲਿਆ, ਘੇਰ ਲਿਆ ਤੇ ਬੜਾ ਜਲੂਸ ਨਿਕਲਿਆ ਇਹਨਾਂ ਦਾ। ਨਾਲੇ ਤਾਂ ਬੱਗਾ ਛੱਡ ਕੇ ਆਉਣਾ ਪਿਆ ਆ ਤੇ ਨਾਲੇ ਉਹ ਕੋਈ ਗੱਲ ਨਹੀਂ ਬਣੀ, ਜਿਹੜੀ ਇਹ FIR ਜੀ ਕੱਟ ਕੇ ਉਹਦਾ ਜਲੂਸ ਕੱਢਣ ਨੂੰ ਫਿਰਦੇ ਸੀ ਬੱਗੇ ਦਾ। ਬੱਗੇ ਵਰਗੇ ਆਮ ਜੇ ਇੱਕ ਬੰਦੇ ਨੇ ਭਗਵੰਤ ਮਾਨ ਦੀ, ਕੇਜਰੀਵਾਲ ਦੀ, ਪੂਰੀ ਆਮ ਆਦਮੀ ਪਾਰਟੀ ਦੀ ਜਾਣੀ ਕਿ ਘੀਸੀ ਕਰਾ। ਤੋ ਇਸ ਤਰ੍ਹਾਂ ਬਾਰ-ਬਾਰ ਆਮ ਆਦਮੀ ਪਾਰਟੀ ਨੂੰ ਇਹ ਅਕਲ ਮਿਲਦੀ ਰਹੀ ਆ ਕਿ ਪੁਲਿਸ ਰਾਹੀਂ ਜਿਹੜਾ ਅਸੀਂ ਆਪਦੇ ਵਧੀਕੀਆਂ, ਆਪਦੇ ਵਿਰੋਧੀਆਂ ਦਾ ਜਲੂਸ ਕਢਾਉਣਾ ਚਾਹੁੰਦੇ ਆ, ਉਹ ਗੱਲ ਬਣਦੀ ਨਹੀਂ। ਪਰ ਹੁਣ ਜਦੋਂ ਦਿੱਲੀ ਤੋਂ ਕੇਜਰੀਵਾਲ ਵਿਹਲਾ ਹੋ ਕੇ ਇੱਥੇ ਆ ਗਿਆ, ਜਦੋਂ ਇਹਨਾਂ ਨੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ, ਕਤਰੀਆਂ, ਤਾਂ ਇਹ ਚਰਚਾ ਵੀ ਛਿੜੀ ਹੋਣੀ ਆ ਕਿ ਆਪਾਂ ਨੂੰ ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਿਹੜਾ ਕੋਈ ਮਰਜ਼ੀ ਬਣਦੇ ਫਿਰੀਏ, ਪੁਲਿਸ ਤਾਂ ਆਪਣੇ ਆਖੇ ਨਹੀਂ ਲੱਗਦੀ, ਆਪਾਂ ਆਪਦੇ ਉਦੋਂ ਫਿਰ ਉਹ ਰੜਕਦੀ ਹੈ ਜਿਹੜੀ ਵੀ ਮਾਫੀ ਮੰਗਣੀ ਪਈ ਸੀ ਮਜੀਠੀਏ ਤੋਂ। ਉਹ ਇਹੋ ਜਿਹੇ ਹਿਸਾਬ ਕਿਤਾਬ ਦੇ ਵਿੱਚ ਭਗਵੰਤ ਮਾਨ ਨੇ ਤੇ ਇੱਥੋਂ ਵਾਲੇ ਲੀਡਰਾਂ ਨੇ ਕਿਹਾ ਹੋਣਾ ਵੀ ਆਪਾਂ ਪੁਲਿਸ ਨੂੰ ਪੂਰਾ ਵਰਤ ਸਕਦੇ ਹਾਂ ਜੀ। ਤੋ ਪੰਜਾਬ ਦੀ ਹੁਣ ਪੁਲਿਸ ਜਿਹੜੀ ਆ ਉਹਦੇ ਫਿਰ ਰੱਸੇ ਖੋਲਤੇ ਤੇ ਉਹਨਾਂ ਨੇ ਮਜੀਠੀਆ ਵੀ ਚੱਕ ਲਿਆ ਤੇ ਹੁਣ ਆਮ ਲੋਕਾਂ ਨੂੰ ਪੂਰਨ ਤੌਰ ਦੇ ਉੱਤੇ ਇਉਂ ਜਚਾਇਆ ਜਾ ਰਿਹਾ ਵੀ ਜੇ ਅਸੀਂ ਮਜੀਠੀਏ ਜਿਵੇਂ ਕੌਮ ਮਾਰ ਕੇ ਟੰਗੀ ਦਾ ਵੀ ਟਹਿਰ ਪਾਉਣਾ ਵੀ ਅਗਲੇ 1.5 ਸਾਲ, ਹੁਣ ਇਹ ਆਮ ਗੱਲਾਂ ਚੱਲ ਪਈਆਂ। ਇਹਨਾਂ ਦਾ ਕੀ ਬਣਦਾ ਜਾਂ ਕੀ ਨਹੀਂ ਬਣਦਾ ਮਜੀਠੀਏ ਦਾ, ਉਹ ਵੱਖਰਾ ਵਿਸ਼ਾ, ਉਹ ਆਪਾਂ ਉੱਤੇ ਗੱਲ ਕਰਦੇ ਰਹਿੰਦੇ ਆ। ਪਰ ਆਮ ਬੰਦੇ ਨੂੰ ਇਉਂ ਲੱਗਣ ਲੱਗ ਗਿਆ ਵੀ ਜਿਵੇਂ ਬਿਆੰਤੇ ਬੁੱਚੜ ਨੂੰ ਬਿਠਾ ਕੇ ਸਿਸਟਮ ਨੇ, ਮੁਲਕ ਦੀ ਡੀਪ ਸਟੇਟ ਨੇ KPS ਗਿੱਲ ਦੇ ਰਾਹੀਂ ਪੰਜਾਬ 'ਚ ਜ਼ੁਲਮ ਕਰਾਇਆ ਸੀ, ਉਵੇਂ ਹੁਣ ਕੇਜਰੀਵਾਲ ਨੇ ਇਹਨੂੰ ਬਿਠਾ ਲੈਣਾ, ਸੀਟ ਤੇ ਬੈਠਾ ਵਾ ਭਗਵੰਤ ਮਾਨ, ਤੇ ਪੰਜਾਬ 'ਚ ਅਗਲੇ 1.5 ਸਾਲ ਲੋਕਾਂ ਤੇ ਬਹੁਤ ਜ਼ਿਆਦਾ ਪੁਲਿਸ ਰਾਹੀਂ ਜ਼ੁਲਮ ਹੋਣਾ ਪਹਿਲੋਂ ਹੀ ਚੱਲ ਰਿਹਾ, ਹੋਰ ਵਧੂਗਾ। ਇਹ ਲੋਕਾਂ ਦਾ ਅੰਦੇਸ਼ਾ ਹੈ, ਲੋਕਾਂ ਦਾ ਖਦਸ਼ਾ, ਤੇ ਇਹ ਵਾਕਿਆ ਹੀ ਇੱਕ ਮਾੜੀ ਗੱਲ ਆ ਕਿਉਂਕਿ ਪਹਿਲਾਂ ਹੀ ਪੁਲਿਸ ਮੁਕਾਬਲਿਆਂ ਦੇ ਨਾਂ ਤੇ ਮੁੰਡੇ ਮਾਰੇ ਜਾ ਰਹੇ ਨੇ ਤੇ ਆ ਜਿਹੜੇ ਘਰ ਢਾਏ ਜਾ ਰਹੇ ਨੇ ਉਹਦੇ ਬਾਰੇ ਵੀ ਲੋਕਾਂ 'ਚ ਆ ਰਿਹਾ ਵੀ ਇਹ ਵਧੀਕੀ ਹੋ ਰਹੀ ਆ। ਕਈ ਥਾਂ ਦੇ ਉੱਤੇ ਲੋਕ ਕਹਿੰਦੇ ਨੇ ਕਿ ਇਹ ਸਹੀ ਨਹੀਂ ਹੋਇਆ ਹੈਗਾ, ਜਾਇਜ਼ ਨਹੀਂ ਸੀ ਜਿਹੜਾ ਕੰਮ ਹੋਇਆ। ਤੇ ਜੇਕਰ 100 ਮਤਲਬ ਦੋਸ਼ੀ ਆ, ਉਹਨਾਂ ਦੇ ਨਾਲ ਜੇ ਇੱਕ ਬੇਦੋਸ਼ਾ ਰਗੜਿਆ ਗਿਆ ਤਾਂ ਕੰਮ ਤਾਂ ਫਿਰ ਗਲਤ ਹੀ ਹੋ ਜਾਂਦਾ ਹੁੰਦਾ। ਇੱਥੋਂ ਤੱਕ ਕਿ ਕਈ ਇਹੋ ਜਿਹੇ ਮਾਮਲੇ ਵੀ ਸੋਸ਼ਲ ਮੀਡੀਆ ਤੇ ਦਿਖ ਰਹੇ ਨੇ ਜਿੱਥੇ ਲੋਕ ਕਹਿ ਰਹੇ ਨੇ ਕਿ ਕਿਸੇ ਵੇਲੇ ਇਹ ਬੰਦੇ ਕਰਦੇ ਸੀ ਨਸ਼ੇ ਦਾ ਕੰਮ, ਇਹਨਾਂ ਨੂੰ ਜਦੋਂ ਮੁਕੱਦਮਾ ਬਣ ਗਿਆ, ਸਜ਼ਾ ਭੁਗਤ ਲਈ, ਹੁਣ ਇਹ ਬੰਦੇ ਸੁਧਰ ਕੇ ਹੁਣ ਇਹ ਕੰਮ ਨਹੀਂ ਕਰਦੇ। ਪਰ ਇਹ ਗੱਲ ਕੋਈ ਸੁਣੀ ਨਹੀਂ ਜਾ ਰਹੀ, ਲੋਕਾਂ ਦੇ ਘਰ-ਬਾਰ ਜਿਹੜੇ ਆ ਉਹ ਢਾਏ ਜਾ ਰਹੇ। ਤੋ ਇਸ ਮਾਹੌਲ ਦੇ ਵਿੱਚ ਪੁਲਿਸ ਸਟੇਟ ਜਿਹੜੀ ਆ, ਪੰਜਾਬ ਨੂੰ ਪੁਲਿਸ ਰਾਜ ਵਾਲੀ ਇੱਕ ਸਟੇਟ ਬਣਾਇਆ ਜਾ ਰਿਹਾ, ਜਿਹਦੇ ਵਿੱਚ ਸਪਸ਼ਟ ਗੱਲ ਹੈ ਕਿ ਲੋਕਾਂ ਦੇ ਉੱਤੇ ਜ਼ੁਲਮ ਜਿਹੜਾ ਉਹ ਦਿਨੋਂ ਦਿਨ ਹੋਰ ਵਧੇ। ਪੰਜਾਬ ਨੇ ਬੜਾ ਕੁਝ ਝੱਲਿਆ, ਇੱਥੇ ਨਕਸਲਾਈਟ ਲਹਿਰ ਆਈ, ਖਾੜਕੂ ਲਹਿਰ ਆਈ, ਉਦੋਂ ਇੱਕ ਵਿਰੋਧ ਵਿੱਚ ਲੋਕ ਲੜ ਰਹੇ ਹੁੰਦੇ ਆ ਤੇ ਉਦੋਂ ਹੋਰ ਤਰੀਕੇ ਦਾ ਮਾਹੌਲ। ਪਰ ਇੱਥੇ ਆਪਾਂ ਨੂੰ ਪਤਾ 1955 ਦੇ ਵਿੱਚ 4 ਜੁਲਾਈ ਨੂੰ ਪੰਜਾਬੀ ਸੂਬਾ ਐਜੀਟੇਸ਼ਨ ਮੌਕੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਸੀ, ਪੁਲਿਸ ਐਕਸ਼ਨ ਹੋਇਆ ਸੀ। ਉਹਦੀ ਯਾਦ ਵਿੱਚ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਆ ਦਰਬਾਰ ਸਾਹਿਬ ਤੇ 4 ਨੂੰ ਭੋਗ ਆ। ਤੇ ਇਸ ਪੰਜਾਬ ਦੀ ਧਰਤੀ ਉੱਤੇ ਨਾਬਰੀ ਵਾਲਾ ਬਾਗੀਆਨਾ ਜਿਹੜਾ ਕੰਮ ਆ ਉਹ ਚੱਲਦਾ ਹੀ ਰਿਹਾ। ਹੁਣ ਵੀ ਜਿਹੜਾ ਸਾਰਾ ਚੱਲਿਆ ਆਪਣੇ ਕਿਸਾਨ ਸੰਘਰਸ਼ ਤੋਂ ਬਾਅਦ, ਜਿਹਦੇ ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਉਸੇ ਗੱਲ ਦੇ ਵਿੱਚ ਵੀ ਇੰਡੀਆ ਨੂੰ ਜਿਹੜਾ ਹੈਗਾ ਦਿਨੋਂ ਦਿਨ ਚੈਲੰਜ ਮਿਲਣ ਵਾਲੀ ਬਿਰਤੀ ਉਹ ਜ਼ੋਰ ਫੜਦੀ ਜਾ ਰਹੀ ਆ। ਤੇ ਜਦੋਂ ਇੰਡੋ ਪਾਕ ਰਿਲੇਸ਼ਨ ਵਿਗੜੇ ਆ 2 ਮਹੀਨੇ ਪਹਿਲਾਂ, ਉਦੋਂ ਸਾਰੀ ਦੁਨੀਆ ਨੇ ਦੇਖਿਆ ਕਿ ਪੰਜਾਬ ਬਾਕੀ ਭਾਰਤ ਨਾਲੋਂ ਵੱਖਰਾ ਸੋਚਦਾ। ਤੇ ਜਦੋਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਜਲੀਲ ਕਰੋਗੇ, ਇਸ ਤਰੀਕੇ ਨਾਲ ਨਜਾਇਜ਼ ਉਹਨਾਂ ਦੇ ਉੱਤੇ ਪੁਲਿਸ ਦਾ ਡੰਡਾ ਭਰਾਓਗੇ, ਤਾਂ ਯਕੀਨਨ ਤੌਰ ਦੇ ਉੱਤੇ ਇਹ ਮਾਮਲਾ ਹੋਰ ਜ਼ਿਆਦਾ ਭੜਕੇਗਾ। ਸਿਆਸੀ ਦਲਾਂ ਦੀ ਲੜਾਈ ਹੋਰ ਤਰੀਕੇ ਦੀ ਹੁੰਦੀ ਆ, ਉਹ ਜਿਹੜੀਆਂ ਐਜੀਟੇਸ਼ਨ 'ਚ ਹੁੰਦੀਆਂ ਨੇ ਉਹਨਾਂ ਦਾ ਹਿਸਾਬ ਕਿਤਾਬ ਕੁਝ ਹੋਰ ਹੁੰਦਾ। ਤੇ ਜਿਹੜੀ ਇਸ ਦੌਰ ਵਿੱਚ ਗੱਲ ਜ਼ਿਆਦਾ ਵਿਚਾਰਨ ਵਾਲੀ ਹੈ ਉਹ ਇਹ ਹੈ ਕਿ ਇੱਕ ਪਾਸੇ ਇੰਡੀਅਨ ਸਟੇਟ ਪੰਜਾਬ ਨੂੰ ਦਰੜਨਾ ਚਾਹੁੰਦੀ ਹੈ
ਤੇ ਪੰਜਾਬ ਦੀ ਸਰਕਾਰ ਤੋਂ ਲੋਕ ਆਸਾਂ ਲਾ ਕੇ ਬਹਿ ਜਾਂਦੇ ਆ। ਅਸੀਂ ਤਾਂ ਹਰ ਰੋਜ਼ ਹੀ ਇਹ ਗੱਲ ਪਿੱਟਦੇ ਆ ਵੀ ਜਿਹਨੂੰ ਮਰਜ਼ੀ ਬਣਾ ਲਓ, ਕਿਸੇ ਤੋਂ ਆਸ ਨਾ ਰੱਖੋ, ਐਵੇਂ ਵਹਿਮ ਪਿਆ ਰਹਿੰਦਾ। ਆ ਹੁਣ ਆਮ ਆਦਮੀ ਪਾਰਟੀ ਵਾਲੇ ਨਾ ਤਾਂ ਕਾਂਗਰਸੀ ਨੇ ਨਾ ਬਾਦਲ ਕੇ ਨੇ, ਇਹ ਤਾਂ ਹੁਣ ਨਵੇਂ ਨਵੇਂ ਆਏ ਨੇ। ਪਰ ਜਿਹੜਾ ਕੁਝ ਇਹ ਕਰ ਰਹੇ ਨੇ, ਜੇ ਇਹਦੇ ਤੇ ਤੁਸੀਂ ਚਰਚਾ ਕਰੋ, ਇਹਦੇ ਤੇ ਤੁਸੀਂ ਧਿਆਨ ਦੇਵੋ, ਤਾਂ ਕੀ ਲੱਭਦਾ? ਉਹੀ ਕੁਛ ਜਿਹੜਾ ਪਹਿਲਾਂ ਹੁੰਦਾ ਸੀ, ਉਹੀ ਸਾਰਾ ਕੁਝ ਹੋ ਰਿਹਾ। ਜਿਹੜੀ ਦੀਪ ਸਿੱਧੂ ਨੇ ਗੱਲ ਕਹੀ ਸੀ ਵੀ ਇਹ ਬਿਆਨਤਾ ਬੁੱਚੜ ਹੀ ਬਣੂ, ਤੇ ਬਣ ਰਿਹਾ। ਇਸ ਮਾਹੌਲ ਦੇ ਵਿੱਚ ਆਪਣੇ ਸਾਹਮਣੇ ਹੈ ਕਿ ਇੱਕ ਪਾਸੇ ਦਿੱਲੀ ਤੋਂ ਜਾਂ ਸਾਰੇ ਭਾਰਤ ਤੋਂ ਪੰਜਾਬ ਨੂੰ ਜਾਂ ਸਿੱਖਾਂ ਨੂੰ ਨਫ਼ਰਤ ਵਾਲਾ ਜਿਹੜਾ ਬਿਹਾਰ ਆ ਦਲਜੀਤ ਦੋਸਾਂਝ ਦੇ ਬਹਾਨੇ ਜੋ ਕੁਝ ਨੰਗਾ ਹੋਇਆ, ਕਿੰਨੀ ਗੰਦੀ ਭੈੜੀ ਤੇ ਨੀਚਤਾ ਭਰੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾਣ, ਤੇ ਸਿਰਫ ਇਸ ਕਰਕੇ ਵੀ ਉਹ ਪੱਗ ਬੰਨਦਾ, ਉਹ ਗੁਰਮੁਖੀ ਨੂੰ ਪਿਆਰ ਕਰਦਾ, ਜਾਂ ਉਹਨੇ ਆਮ ਪੰਜਾਬੀ ਬੰਦੇ ਨੂੰ ਲੱਗਦਾ ਹੈਗਾ ਵੀ ਇਹ ਸਾਡੀ ਪ੍ਰਤੀਨਿਧਤਾ ਕਰਦਾ ਵਾ। ਹਾਲਾਂਕਿ ਇੱਕ ਉਹ ਕਲਾਕਾਰ ਆ ਤੇ ਕਲਾਕਾਰਾਂ ਨੇ ਕਈ ਕਲਾਕਾਰੀਆਂ ਵੀ ਦਿਖਾਉਣੀਆਂ ਹੁੰਦੀਆਂ, ਪਰ ਜਿਵੇਂ ਉਹਦੇ ਮਸਲੇ ਦੇ ਉੱਤੇ ਸਾਰੇ ਭਾਰਤ ਨੇ ਏਕਾ ਕਰ ਲਿਆ ਤੇ ਕਈ ਕਿਹਾ ਕਿ ਜੀ ਉਹ ਫਲਾਨੀ ਫਿਲਮ 'ਚ ਨਹੀਂ ਲਾਉਣਾ ਚਾਹੀਦਾ, ਉਹਨੂੰ ਆਹ ਨਹੀਂ, ਉਸ ਗੱਲ ਨੇ ਆਪਣੇ ਪੰਜਾਬੀ ਭਾਈਚਾਰੇ ਨੂੰ, ਹਾਲਾਂਕਿ ਪਾਕਿਸਤਾਨ ਦੇ ਵਿੱਚ ਉਹਦੀ ਹਮਾਇਤ ਕਿੰਨੀ ਵਧੀਆ, ਕਰੋੜਾਂ ਰੁਪਏ ਕਹਿੰਦੇ ਆ ਵੀ ਫਿਲਮ ਤੋਂ ਇਨਕਮ ਹੋਈ ਆ ਤੇ ਸਾਰੇ ਦੁਨੀਆ ਭਰ ਦੇ ਵਿੱਚ, ਪਰ ਪੰਜਾਬ ਦੇ ਵਿੱਚ ਉਹਦੀ ਜਿਹੜੀ ਫਿਲਮ ਆ ਉਹ ਨਹੀਂ ਲੱਗਣ ਦਿੱਤੀ ਗਈ। ਹੁਣ ਲੋਕ ਸੋਚ ਰਹੇ ਨੇ ਕਿ ਪਹਿਲਾਂ ਖਾਲੜੇ ਵਾਲੀ ਫਿਲਮ ਆ ਜਿਹੜੀ ਉਹ ਨਹੀਂ ਸੀ ਲੱਗਣ ਦਿੱਤੀ, ਹੁਣ ਆ ਨਹੀਂ ਲੱਗਣ ਦਿੱਤੀ ਸਰਦਾਰ ਜੀ 3। ਹਾਲਾਂਕਿ ਇਹ ਇੱਕ ਕਮਰਸ਼ੀਅਲ ਆਮ ਫਿਲਮ ਆ, ਤੇ ਇਹਦਾ ਮਤਲਬ ਇਹ ਆ ਕਿ ਬਹਾਨੇ ਲੱਭੇ ਜਾ ਰਹੇ ਨੇ ਕਿ ਜਿਹੜਾ ਬੰਦਾ ਇੱਕ ਸੁਨੇਹਾ ਦੇਣਾ ਹੁੰਦਾ ਨਾ ਕਿ ਭਾਈ ਜੇ ਤੂੰ ਖਾਲੜੇ ਵਰਗੀਆਂ ਫਿਲਮਾਂ ਕਰੇਗਾ, ਜੇ ਤੂੰ ਪੰਜਾਬੀਅਤ ਦਾ, ਪੱਗ ਦਾ ਗੱਲ ਕਰੇਗਾ, ਫਿਰ ਅਸੀਂ ਤੇਰੇ ਨਾਲ ਆ ਵੀ ਕਰਵਾ ਸਕਦੇ ਹਾਂ। ਤੋਂ ਭੀੜ ਤੰਤਰ ਜਿਹੜੀ ਆ, ਤੋਂ ਇੱਕ ਪਾਸੇ ਕੁਝ ਬੀਜੇਪੀ ਦੇ ਲੀਡਰ ਜਾਂ ਕੁਝ ਹੋਰ ਜਿਹੜੇ ਆ ਉਹ ਜਿਵੇਂ ਕੁੱਕੜ ਖੁੱਡੇ 'ਚ ਬਾੜੀ ਦਾ, ਇੱਕ ਜਣਾ ਖੜਕਾ ਕਰਦਾ, ਦੂਜਾ ਜਣਾ ਖੁੱਡੇ ਖੁੱਡੇ ਕਰਦਾ, ਬਾੜਨਾ ਤਾਂ ਕਬੂਤਰ ਖੁੱਡੇ 'ਚ ਹੁੰਦਾ। ਉਹ ਅਸਲ ਵਿੱਚ ਇਹ ਸਮਝਾਇਆ ਜਾ ਰਿਹਾ ਕਿ ਭਾਰਤੀ ਰਾਸ਼ਟਰਵਾਦ ਦਾ ਝੰਡਾ ਚੱਕ ਕੇ ਜਿਵੇਂ ਬਾਕੀ ਤੁਰੇ ਫਿਰਦੇ ਆ ਮੀਕੇ ਸ਼ੀਕੇ ਵਰਗੇ, ਉਵੇਂ ਤੁਰਿਆ ਫਿਰੇਗਾ ਤਾਂ ਬਚੇਗਾ। ਇਹੀ ਸਬਕ ਪੂਰੀ ਸਿੱਖ ਕੌਮ ਨੂੰ ਉਹ ਦੇਣ ਨੂੰ ਫਿਰਦੇ ਆ ਵੀ ਸਿੱਖੋ, ਜਾਂ ਤਾਂ ਮੰਨ ਲਓ ਵੀ ਤੁਸੀਂ ਕੇਸਾਧਾਰੀ ਹਿੰਦੂ ਹੋ, ਤੇ ਜੇ ਤੁਸੀਂ ਇਹ ਤੋਂ ਵੱਖਰਾਪਣ ਕੋਈ ਹੋਰ ਗੱਲ ਕੀਤੀ ਫੇਰ ਸਾਤੋਂ ਬੁਰਾ ਕੋਈ। ਹੁਣ ਤਾਂ ਰੌਲਾ ਪਿਆ ਹੋਇਆ ਵੀ ਰਾਸ਼ਟਰੀ ਸਵੈਮ ਸੇਵਕ ਸੰਘ RSS ਦੇ ਇਸ਼ਾਰੇ ਤੇ ਭਾਜਪਾ ਨੇ ਸੰਵਿਧਾਨ ਦੇ ਵਿੱਚ ਜਿਹੜੇ ਲਿਖੇ ਹੋਏ ਅੱਖਰ ਨੇ ਸਮਾਜਵਾਦ ਤੇ ਧਰਮ ਨਿਰਪੱਖ, ਵੀ ਇਹ ਵਿੱਚੋਂ ਕੱਢਣ ਦਾ ਪੂਰਾ ਮਨ ਬਣਾ ਲਿਆ ਤੇ ਪੂਰੀ ਲਾਮਬੰਦੀ ਚੱਲ ਰਹੀ ਹੈ। ਵੈਸੇ ਤਾਂ ਪੂਰਾ ਜਿਹੜਾ ਸੰਵਿਧਾਨ ਹੀ ਆ ਭਾਰਤ ਦਾ, ਇਹਦੇ ਉੱਤੇ ਕਿੰਨਾ ਕਿ ਲੋਕ ਪਹਿਰਾ ਦਿੰਦੇ ਆ ਉਹ ਸਭ ਨੂੰ ਪਤਾ ਹੀ ਆ। ਇਹ ਸੰਵਿਧਾਨ ਜਿਹੜਾ ਸਿੱਖਾਂ ਨੂੰ ਹਿੰਦੂ ਮੰਨਦਾ ਹੈ, ਇਹ ਸੰਵਿਧਾਨ ਜਿਹੜਾ ਸਿੱਖਾਂ ਦੇ ਉੱਤੇ ਹਿੰਦੂਆਂ ਵਾਲੇ ਸਾਰੇ ਕਾਨੂੰਨ ਥੋਪਦਾ, ਉਹ ਸੰਵਿਧਾਨ ਜਿਹੜਾ ਭਾਰਤੀ ਲੋਕਾਂ ਦੇ ਕਦੇ ਕੰਮ ਹੀ ਨਹੀਂ ਆਇਆ। ਕਹਿੰਦੇ ਆ ਜੀ ਅੰਬੇਦਕਰ ਦਾ ਬੜਾ ਰੋਲ ਆ, ਪਰ ਅੰਬੇਦਕਰਵਾਦੀ ਜਾਂ ਭਾਰਤ ਦੇ ਮੂਲ ਵਾਸੀ ਜਾਂ ਦਲਿਤ ਭਾਈਚਾਰਾ ਪਿਛਲੇ 70-80 ਸਾਲਾਂ ਤੋਂ ਇਸ ਸੰਵਿਧਾਨ ਤੋਂ ਕੀ ਖੱਟੀ ਖੱਟ ਗਿਆ। ਆਏ ਦਿਨ ਛਿੱਤਰ ਪੈਂਦੇ ਦੀਆਂ ਖਬਰਾਂ ਸਾਰੇ ਭਾਰਤ ਵਿੱਚੋਂ ਆਉਂਦੀਆਂ ਨੇ। ਅੱਜ ਵੀ ਮੰਦਰਾਂ 'ਚ ਵੜਨ ਜੋਗੇ ਨਹੀਂ। ਅੱਜ ਵੀ ਇਹਨਾਂ ਲੋਕਾਂ ਦੇ ਉੱਤੇ ਭਾਵੇਂ ਕਿੱਡੇ ਕਿੱਡੇ ਅਫਸਰ ਬਣ ਗਏ, ਕਈ MLA MP ਬਣ ਗਏ, ਪ੍ਰਧਾਨ ਮੰਤਰੀ ਵੀ ਬਣਾਇਆ ਜਾ ਸਕਦਾ ਜਿਵੇਂ ਰਾਸ਼ਟਰਪਤੀ ਬਣਾਇਆ, ਪਰ ਇਹ ਸੱਚਾਈ ਆ ਕਿ ਇਹ ਦੇਸ਼ ਹਿੰਦੂਤਵ ਨੂੰ ਪ੍ਰਣਾਇਆ ਹੋਇਆ ਦੇਸ਼ ਆ। ਇਹ ਸੰਵਿਧਾਨ ਜੋ ਮਰਜ਼ੀ ਕਹਿੰਦਾ ਫਿਰੇ, ਉਹ ਜਿਹੜੇ ਲੋਕਾਂ ਨੂੰ ਲੱਗਦਾ ਵੀ ਖਨੀ ਧਰਮ ਨਿਰਪੱਖ ਰੱਖਣ ਨਾਲ ਅੱਖਰ ਕੋਈ ਵੱਡੀ ਤੋਪ ਚੱਲਦੀ ਆ, ਕੋਈ ਫਰਕ ਨਹੀਂ ਪੈਂਦਾ। ਗੱਲ ਤਾਂ ਇਹ ਆ ਤੁਹਾਡੀ ਭਾਵਨਾ ਕੀ ਹੈ, ਤੁਹਾਡੇ ਮਤਲਬ ਜੇ ਕਿਸੇ ਮੁਲਕ ਦੇ ਸੰਵਿਧਾਨ ਦੇ ਵਿੱਚ ਸਿਰਫ ਇੰਨਾ ਲਿਖਿਆ ਹੋਵੇ ਇੱਕ ਲਾਈਨ 'ਚ ਕਿ ਅਸੀਂ ਲੋਕਾਂ ਦੇ ਹਿੱਤ ਵਿੱਚ ਕੰਮ ਕਰਾਂਗੇ, ਤਾਂ ਉਹ ਜੇ ਮੁਲਕ ਦਾ ਪੂਰਾ ਢਾਂਚਾ ਲੋਕਾਂ ਦੇ ਹਿੱਤ ਵਿੱਚ ਵਾਕਿਆ ਹੀ ਕੰਮ ਕਰਦਾ ਹੈ, ਤਾਂ ਉਹ ਸੰਵਿਧਾਨ ਇੱਕ ਲਾਈਨ ਦਾ ਵੀ ਪੂਰਨ ਤੌਰ ਤੇ ਸਤਿਕਾਰਯੋਗ। ਪਰ ਇੱਕ ਸੰਵਿਧਾਨ ਤੁਸੀਂ ਲਿਖ ਲਓ ਐਵੇਂ 200-400 ਸਫ਼ਿਆਂ ਦਾ, ਕੱਲੀ ਕੱਲੀ ਗੱਲ ਵੀ ਐ ਕਰਾਂਗੇ, ਆਹ ਹੋ ਜੂ ਆਹ ਹੋ ਜੂ, ਤੇ ਲਾਗੂ ਕੁਛ ਨਾ ਕਰੋ।
ਤੇ ਉਹ ਕੁਝ ਭਾਰਤ ਵਿੱਚ ਹੋ ਰਿਹਾ। ਸੋ ਭਾਰਤੀ ਸੰਵਿਧਾਨ ਨੂੰ ਪਤਾ ਨਹੀਂ, ਸਾਡੇ ਇੱਥੇ 26 ਜਨਵਰੀ ਨੂੰ ਕਈ ਤੁਰੇ ਫਿਰਦੇ ਹੁੰਦੇ ਨੇ, ਤਿਰੰਗਾ ਚੜ੍ਹਨਾ ਜੀ, ਉੱਥੇ ਜੀ ਐ ਹੋਣਾ ਤੇ ਉਹ ਹੋਣਾ। ਅੱਜ ਤੱਕਰ ਇਹ ਸੰਵਿਧਾਨ ਨੇ ਘੱਟ ਗਿਣਤੀਆਂ ਦੇ ਉੱਤੇ ਜਾਂ ਜਿਹੜੀਆਂ ਬੋਲੀਆਂ ਨੇ, ਕੱਲ ਵੀ ਆਪਾਂ ਗੱਲ ਕਰਦੇ ਸੀ ਮਹਾਰਾਸ਼ਟਰ ਦੇ ਵਿੱਚ, ਤੇ ਉੱਥੇ ਜਾਂ ਸਾਰੇ ਭਾਰਤ ਵਿੱਚ ਜਿਹੜੀਆਂ ਮਾਈਨੋਰਿਟੀਜ਼ ਨੇ, ਉਹਨਾਂ ਨਾਲ ਜੋ ਇਹ ਸੰਵਿਧਾਨ ਦੇ ਝੰਡੇ ਹੇਠ ਖੜ ਕੇ ਹੋ ਰਿਹਾ, ਉਹ ਕਿਹਨੂੰ ਵਹਿਮ ਆ ਤੇ ਕਿਹਨੂੰ ਭੁਲੇਖਾ ਵੀ ਕੀ ਹੋ ਰਿਹਾ। ਤੇ ਇਸ ਮਾਹੌਲ ਦੇ ਵਿੱਚ ਜਦੋਂ ਸਾਡੇ ਵਰਗੀ ਕੌਮ, ਜਿਹਨੂੰ ਮੈਂ ਅਕਸਰ ਇਹ ਗੱਲ ਕਰਦਾ ਹੁੰਨਾ, ਪ੍ਰਾਸ਼ਰ ਪ੍ਰਸ਼ਨਾ ਜਿਹੜਾ ਸਰਦਾਰ ਕਪੂਰ ਸਿੰਘ ਜੀ ਦੀ ਕਿਤਾਬ ਆ, ਉਹਦੇ ਵਿੱਚ ਇੱਕ ਲੇਖ ਗੁਰੂ ਗੋਬਿੰਦ ਸਿੰਘ ਦੀ ਵਿਸਾਖੀ ਦੇ ਨਾਂ ਹੇਠ, ਉਹਦੇ ਵਿੱਚ ਸਰਦਾਰ ਜੀ ਲਿਖਦੇ ਆ ਕਿ 10ਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਜਾਇਆ ਤਾਂ ਉਸ ਮੌਕੇ ਜਿਹੜਾ ਹੁਕਮ ਕੀਤਾ ਉਹ ਇਹ ਕੀਤਾ ਵੀ ਪੰਜ ਪਿਆਰਿਆਂ ਨੂੰ ਤੇ ਸਾਰੀ ਕੌਮ ਨੂੰ, ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਇੱਕੋ ਧਰਮ ਸਿਧਾਂਤ ਨੂੰ ਅਪਣਾਓ ਤੇ ਇੱਕੋ ਰਸਤੇ ਤੇ ਚੱਲੋ, ਤੇ ਜਿਹੜਾ ਧਰਮ ਹੁਣ ਨਿਭਾਇਆ ਜਾ ਰਿਹਾ ਉਹਦੇ ਸਾਰੇ ਮਤਭੇਦਾਂ ਤੋਂ ਉੱਪਰ ਉੱਠੋ। ਹਿੰਦੂਆਂ ਦੀਆਂ 4 ਜਾਤਾਂ, ਜਿਨ੍ਹਾਂ ਦੇ ਸ਼ਾਸਤਰਾਂ ਅਨੁਸਾਰ ਵੱਖ-ਵੱਖ ਕਰਮ ਹਨ, ਧਰਮ ਹਨ, ਤੇ ਜਿਸ ਨੂੰ ਵਰਣਾ ਆਸ਼ਰਮ ਵਿੱਚ ਸ਼ਾਮਲ ਕੀਤਾ ਗਿਆ ਉਹਨੂੰ ਪੂਰਨ ਰੂਪ ਵਿੱਚ ਤਿਆਗਣਾ ਹੈ। ਮਤਲਬ ਗੁਰੂ ਸਾਹਿਬ ਨੇ ਕਿਹਾ ਜਾਤ ਵਰਣ ਦੀ ਵੰਡ ਨੂੰ ਨਹੀਂ ਮੰਨਣਾ, ਤੇ ਇੱਕ ਦੂਜੇ ਦੇ ਸਹਾਇਕ ਹੋ ਕੇ ਆਪਸੀ ਮਿਲਵਰਤਨ ਦੇ ਮਾਰਗ ਨੂੰ ਅਪਣਾਉਣਾ, ਆਪਸ ਵਿੱਚ ਭਾਈ ਬਣ। ਕਿਸੇ ਨੇ ਵੀ ਗੰਗਾ ਇਸ਼ਨਾਨ ਤੇ ਹੋਰ ਤੀਰਥਾਂ, ਜਿਨ੍ਹਾਂ ਨੂੰ ਹਿੰਦੂ ਪਵਿੱਤਰ ਮੰਨਦੇ ਨੇ, ਉਹਨਾਂ ਦੀ ਯਾਤਰਾ ਨਹੀਂ ਕਰਨੀ। ਆ ਸਾਡੇ ਇੱਥੇ ਪਿੱਛੇ ਕੁੰਭ ਤੇ ਤੁਰੇ ਫਿਰਦੇ ਸੀ। ਨਾ ਹੀ ਹਿੰਦੂ ਦੇਵੀ ਦੇਵਤਿਆਂ ਜਿਵੇਂ ਕਿ ਰਾਮ, ਕ੍ਰਿਸ਼ਨ, ਬ੍ਰਹਮਾ ਤੇ ਦੁਰਗਾ ਦੀ ਪੂਜਾ ਕਰਨੀ ਹੈ। ਹੁਣ ਇਹ ਸਾਰੀ ਜਿਹੜੀ ਗੱਲ ਲਿਖੀ ਆ ਕਿ ਗ੍ਰੰਥ ਨਹੀਂ ਮੰਨਣੇ, ਗੰਗਾ ਇਸ਼ਨਾਨ, ਰਾਮ ਕ੍ਰਿਸ਼ਨ ਨਹੀਂ ਮੰਨਣੇ, ਇਹ ਗੁਰੂ ਸਾਹਿਬ ਦਾ ਹੁਕਮ ਹੈ। ਇਹ ਸਲਾਹ ਨਹੀਂ ਦਿੱਤੀ ਹੋਈ ਹੈਗੀ ਵੀ ਜੇ ਤੁਹਾਡਾ, ਇਹਦਾ ਹੁਕਮ। ਜਦੋਂ ਨਾਭੇ ਜੇਲ੍ਹ ਸੀਗੇ ਅਸੀਂ, ਉੱਥੇ ਚਰਚਾ ਚੱਲਿਆ ਕਰਨੀ, ਮੈਂ ਜੇਲ੍ਹ ਦੇ ਵਿੱਚ ਆਪਦੇ ਚਾਰਟ ਮੰਗਾ ਲਏ, ਜਿਹੜਾ ਚਾਰਟ ਬਣਾਉਂਦੇ ਆ ਸਕੈਚ ਪੈਨ, ਉੱਥੇ ਲਿਖਿਆ ਹੋਇਆ ਸੀ ਵੀ ਜੇ ਸਿੱਖਾਂ ਨੇ ਸਿੱਖੀ ਨੂੰ ਬਚਾਉਣਾ ਤਾਂ ਹਿੰਦੂ ਤੀਰਥਾਂ ਤੋਂ, ਹਿੰਦੂ ਦੇਵੀ ਦੇਵਤਿਆਂ ਤੋਂ, ਹਿੰਦੂ ਗ੍ਰੰਥਾਂ ਤੋਂ ਆਪਣੇ ਆਪ ਨੂੰ ਦੂਰ ਰੱਖੋ। ਹੁਣ ਕੋਈ ਕਹਿ ਸਕਦਾ ਜੀ ਇਹ ਤਾਂ ਬੜੀ ਨਫ਼ਰਤ ਵਾਲੀ ਗੱਲ ਹੈ। ਭਾਈ ਆਪਦੇ ਧਰਮ 'ਚ ਪਰਪੱਕ ਹੋਣਾ ਕਿਵੇਂ ਨਫ਼ਰਤ ਵਾਲੀ ਗੱਲ ਹੈ? ਜੇਕਰ ਹਿੰਦੂਆਂ ਦਾ ਧਰਮ ਅਲਾਓ ਕਰਦਾ, ਉਹਨਾਂ ਨੂੰ ਵੈਸੇ ਕੋਈ ਫਰਕ ਨਹੀਂ ਪੈਂਦਾ ਹੈਗਾ ਜਦੋਂ ਉਹ ਦਰਬਾਰ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ। ਕਿਉਂ? ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਹਨੂੰ ਕਿਹਨੂੰ ਕਿਹੜੀ ਕਿਹੜੀ ਚੀਜ਼ ਨੂੰ ਮੱਥਾ ਟੇਕਣ ਦੀ ਖੁੱਲ੍ਹ ਦਿੱਤੀ ਹੋਈ ਹੈ। ਹਰ ਪੁੱਠੀ ਸਿੱਧੀ, ਹਰ ਜਿਹੜੀ ਧਰਤੀ ਤੇ ਚੀਜ਼ ਪਈ ਆ ਉਹਨੂੰ ਉਹ ਕਹਿੰਦੇ ਆ ਜੀ ਇਹ ਭਗਵਾਨ, ਮੱਥਾ ਟੇਕੀ ਜਾਂਦੇ। ਉਹ ਤਾਂ ਨਾਸਤਕ ਮਤ ਦੇ ਝੰਡਾ ਬਰਦਾਰ ਮਹਾਤਮਾ ਬੁੱਧ ਨੂੰ ਵੀ ਨਾਸਤਕ ਨੂੰ ਜਿਹੜਾ ਭਗਵਾਨ ਬਣਾਈ ਫਿਰਦੇ ਆ। ਉਹ ਆ ਕੇ ਤੇ ਪਿੱਟਦਾ ਹੀ ਹੋਊਗਾ ਜੇ ਕਿਤੇ ਆਵੇ, ਉਹ ਕਵੇ ਮੈਂ ਕਦੋਂ ਭਗਵਾਨ ਨੂੰ ਮੰਨੇ। ਸੋ ਜਿਹੜਾ ਹਿੰਦੂ ਧਰਮ ਹੈ ਉਹਦੇ ਵਿੱਚ ਇਹ ਆ ਵੀ ਤੁਸੀਂ ਜੇਕਰ ਹੋਰ ਇੰਨੀਆਂ ਚੀਜ਼ਾਂ ਨੂੰ ਮੱਥਾ ਟੇਕਦੇ ਹੋ, ਵਿੱਚੇ ਗੁਰੂ ਗ੍ਰੰਥ ਸਾਹਿਬ ਨੂੰ ਟੇਕੀ ਚੱਲੋ, ਕੋਈ ਫਰਕ ਨਹੀਂ। ਪਰ ਸਿੱਖ ਲਈ ਇਹ ਮਰਨ ਵਾਲੀ ਗੱਲ ਆ ਜੇਕਰ ਉਹ ਬੁੱਤਾਂ ਦੀ ਪੂਜਾ ਕਰਦਾ, ਬੁੱਤਾਂ ਨੂੰ ਮੱਥੇ ਟੇਕਦਾ। ਖਾਸ ਤੌਰ ਤੇ ਗੁਰੂ ਸਾਹਿਬ ਦਾ ਹੁਕਮ ਜਿਹੜਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜੇ ਗਹਿ ਪੇਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਜਿਹੜੇ ਸਾਡੇ 'ਚ ਇਹਨਾਂ ਦੇ ਏਜੰਟ ਨੇ ਕੇਸਾਧਾਰੀ ਹਿੰਦੂ, ਉਹ ਕਹਿੰਦੇ ਆ ਜੀ ਹਿੰਦੂਆਂ ਬਗੈਰ ਗੁਜ਼ਾਰਾ ਹੀ ਨਹੀਂ। ਅਸੀਂ ਕਦੋਂ ਕਹਿੰਦੇ ਆ ਵੀ ਵੱਢ ਕੇ ਸੁੱਟ ਦੋ ਇਹਨਾਂ ਨੂੰ? ਬਿਲਕੁਲ ਨਹੀਂ ਕਹਿੰਦੇ। ਅਸੀਂ ਸਿਰਫ ਇਹ ਕਹਿੰਦੇ ਆ ਕਿ ਆਪਣੇ ਗੁਰੂ ਸਾਹਿਬਾਨ ਨੇ ਜਿਹੜੇ ਹੁਕਮ ਦਿੱਤੇ ਆ ਉਹਨਾਂ ਤੇ ਪਹਿਰਾ ਫਿਰ ਕਿਹਨੇ ਦੇਣਾ? ਅੰਗਰੇਜ਼ਾਂ ਨੇ, ਮੁਸਲਮਾਨਾਂ ਨੇ ਦੇਣਾ। ਸਾਡੇ ਗੁਰੂ ਸਾਹਿਬ ਦਾ ਹੁਕਮ ਆ ਕਿ ਤੁਸੀਂ ਬੁੱਤਾਂ ਦੀ ਪੂਜਾ ਨਹੀਂ ਕਰਨੀ। ਉਹ ਕਹਿੰਦੇ ਆ ਵੀ ਠੀਕ ਆ, ਜੇ ਤੁਸੀਂ ਰਾਮਚੰਦਰ ਤੇ ਕ੍ਰਿਸ਼ਨ ਵਰਗਿਆਂ ਦੀ ਨਹੀਂ ਕਰਨੀ, ਅਸੀਂ ਤੁਹਾਨੂੰ ਤੁਹਾਡੇ ਗੁਰੂਆਂ ਦੇ ਬੁੱਤ ਦੇ ਦਿੰਨੇ। ਸੋ ਗੁਰੂ ਸਾਹਿਬਾਨ ਦੀਆਂ ਨਕਲੀ ਪੇਂਟਿੰਗਾਂ ਬਣਾ ਕੇ ਹੁਣ ਉਹਨਾਂ ਦੇ ਬੁੱਤ ਬਣਾਤੇ, ਉਹ ਮੱਥੇ ਟੇਕਦੇ ਫਿਰਦੇ ਆ। ਕੱਲ ਪਰਸੋਂ ਮੈਂ ਦੇਖ ਰਿਹਾ ਸੀਗਾ ਜਿਹੜੇ ਓਸ਼ੋ ਰਜਨੀਸ਼ ਦੇ ਚੇਲੇ ਆ, ਉਹ ਪਿੱਟਦੇ ਫਿਰਦੇ ਸੀਗੇ ਵੀ ਅਸੀਂ ਕਿੱਧਰ ਜਾਈਏ। ਸਾਰੀ ਉਮਰ ਰਜਨੀਸ਼ ਨੇ ਪ੍ਰਚਾਰ ਕੀਤਾ ਬੁੱਤਾਂ ਦੇ ਖਿਲਾਫ, ਤੇ ਇੱਥੇ ਰਜਨੀਸ਼ ਦੇ ਬੁੱਤ ਬਣੇ ਫਿਰਦੇ।
ਸੋ ਹਿੰਦੂ ਧਰਮ ਇੱਕ ਇਹੋ ਜਿਹਾ ਵਾਇਰਸ ਆ, ਜਿਹੜਾ ਵੀ ਧਰਮ, ਜਿਹੜਾ ਵੀ ਹੋਰ ਕੋਈ ਚੀਜ਼ ਇਹਦੀ ਲਾਗ ਲਪੇਟ ਚ ਆਊ, ਉਹਨੂੰ ਇਹਨੇ ਡੰਗਣਾ ਹੀ ਡੰਗਣਾ। ਤੋ ਇੱਕੋ ਬਚਾਵ ਆ ਕਿ ਇਹ ਤੋਂ ਦੂਰੀ ਬਣਾ ਕੇ ਰੱਖੋ, ਤੇ ਜੇਕਰ ਇਹ ਤੋਂ ਦੂਰੀ ਬਣਾ ਕੇ ਰੱਖੋਗੇ ਤਾਂ ਬਚੇ ਰਹੋਗੇ, ਅਦਰਵਾਈਜ਼ ਅਸਰ ਪਵੇਗਾ ਹੀ ਪਵੇਗਾ। ਹੁਣ ਸਾਡੇ ਤਾਂ ਇੱਥੇ ਅਕਾਲੀ ਭਰਾ ਤੁਰੇ ਫਿਰਦੇ ਜਗਰਾਤਿਆਂ 'ਚ, ਜਗਰਾਤੇ ਤੇ ਜਾਣਾ ਹੀ ਜਾਣਾ। ਹੁਣ ਜਿਨ੍ਹਾਂ ਦਾ ਸਾਡੇ ਨਾਲ ਕੱਖ ਨਹੀਂ ਜੇ ਰਲਦਾ, ਉਹਨਾਂ ਦਾ ਫਲਸਫਾ ਸਾਡੇ ਤੋਂ ਬਿਲਕੁਲ ਉਲਟਾ। ਗੁਰੂ ਸਾਹਿਬ ਨੇ ਸਾਨੂੰ ਸ਼ਬਦ ਦੇ ਪੁਜਾਰੀ ਬਣਾਇਆ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਦਾਰ ਖਾਲਸੇ ਕਾ, ਚੌਥੀ ਤਾਂ ਗੱਲ ਹੀ ਕੋਈ ਨਹੀਂ ਇੱਥੇ। ਪਰ ਸਾਨੂੰ ਇਹ ਮੱਤਾਂ ਦਿੱਤੀਆਂ ਜਾ ਰਹੀਆਂ ਕੇਸਾਧਾਰੀ ਹਿੰਦੂ ਬਣਾਉਣ ਲਈ। ਔਰ ਇਹ ਗੱਲ ਕਈ ਸਾਡੇ 'ਚ ਇਹੋ ਜਿਹੇ, ਇੱਕ ਉਹ ਤਰਲੋਚਨ ਸਿੰਘ MP ਦਾ ਇੱਥੇ ਮੈਂ ਲੇਖ ਦੇਖ ਰਿਹਾ ਸੀ, ਉਹ ਕਹਿੰਦਾ ਪੰਜ ਪਿਆਰੇ ਪਹਿਲਾਂ ਹਿੰਦੂ ਹੀ ਸੀ, ਦਸੇ ਗੁਰੂ ਕਹਿੰਦੇ ਆ ਜੀ, ਕਈ ਦਸੇ ਗੁਰੂ ਕਹਿੰਦਾ ਹਿੰਦੂਆਂ ਦੇ ਮੁੰਡੇ ਹੀ ਸੀ। ਫਿਰ ਅਗਲੀ ਗੱਲ ਹੋਰ ਕਹਿੰਦੇ ਜੀ ਸਾਰੇ ਜਿਹੜੇ ਸਿੱਖ ਨੇ ਹਿੰਦੂਆਂ ਚੋਂ ਹੀ ਆਏ ਨੇ, ਥੋੜੇ ਬਹੁਤ ਹੀ ਦੂਜਿਆਂ ਚੋਂ ਆਏ। ਹੁਣ ਕਈਆਂ ਨੂੰ ਇਹ ਗੱਲ ਬੜੀ ਸਹੀ ਵੀ ਲੱਗਦੀ ਆ, ਪਰ ਅਸਲੀ ਗੱਲ ਕੀ ਆ ਕਿ ਜੇਕਰ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਆਪਣੇ ਪਹਿਲਾਂ ਵਾਲੇ ਧਰਮ ਤੋਂ ਸੰਤੁਸ਼ਟੀ ਹੁੰਦੀ ਤਾਂ ਕਾਹਨੂੰ ਉਹ ਸਿੱਖ ਧਰਮ ਵੱਲ ਆਉਂਦੇ। ਸਿੱਖ ਤਾਂ ਸਜੇ ਆ ਕਿਉਂਕਿ ਉਹਨਾਂ ਨੂੰ ਹਿੰਦੂ ਧਰਮ ਤੋਂ ਪੂਰਨ ਤੌਰ ਤੇ ਨਫ਼ਰਤ ਹੋ ਚੁੱਕੀ ਸੀ ਕਿ ਇੰਨਾ ਗੰਦਾ ਮਤਵਾ ਹੈ, ਜਿੰਨੀ ਭੈੜੀ, ਜਿੰਨੀ ਨੀਚਤਾ ਵਾਲੀ ਗੱਲਬਾਤ ਜਦੋਂ ਪੜ੍ਹਦੇ ਆ ਤਾਂ ਬੜੀ ਅਲਕਤ ਆਉਂਦੀ ਆ ਵੀ ਆਹ ਗੱਲਾਂ ਸੀ। ਹੁਣ ਜੇਕਰ ਉਹ ਸਾਰੇ ਜਿਹਨੂੰ ਮਨਮਤ ਕਹਿੰਦੇ ਆ, ਉਹ ਸਾਰਾ ਕੁਝ ਹਿੰਦੂ ਧਰਮ, ਉਹਨੂੰ ਲਾਉਣ ਤੋਂ ਬਾਅਦ ਹੀ ਕੋਈ ਮਨੁੱਖ ਸ਼ੁੱਧ ਹੋ ਸਕਦਾ, ਖਾਲਸ ਹੋ ਸਕਦਾ, ਖਾਲਸਾ ਹੋ ਸਕਦਾ। ਤੇ ਖਾਲਸਿਆਂ ਨੇ ਹੀ ਅੱਗੇ ਖਾਲਿਸਤਾਨ ਵੱਲ ਨੂੰ ਜਾਣਾ। ਤੇ ਸਾਨੂੰ ਉਹ ਕਹਿੰਦੇ ਆ ਤੁਸੀਂ ਪਲੀਤ ਹੋ ਜਾਓ, ਦੂਸ਼ਿਤ ਹੋ ਜਾਓ, ਮਤਲਬ ਕਿ ਖਿਚੜੀ ਜੀ ਬਣਾ ਲਓ, ਅੱਧੀਆਂ ਕੁ ਗੱਲਾਂ ਹਿੰਦੂਆਂ ਦੀਆਂ ਮੰਨ ਲਓ, ਵਿੱਚ ਪਾ ਲਓ, ਤੇ ਅੱਧੀਆਂ ਕਾਪਾਂ ਸਿੱਖੀ ਵਾਲੀਆਂ ਰੱਖ ਲੈਂਦੇ। ਇਸੇ ਕਰਕੇ ਅੱਜ ਸਾਡੇ ਸਮਾਜ ਦੇ ਵਿੱਚ, ਸਾਡੇ ਘਰਾਂ 'ਚ ਵਿਆਹਾਂ ਸ਼ਾਦੀਆਂ ਮੌਕੇ, ਸਾਡੇ ਹੋਰ ਜਿਹੜੇ ਅਸੀਂ ਦਿਨ ਤਿਉਹਾਰ ਮਨਾਉਂਦੇ ਆ, ਉੱਥੇ ਸਿੱਖੀ ਦੇ ਨਾਲੋਂ ਹਿੰਦੂਇਜ਼ਮ ਦੀਆਂ ਬਾਤਾਂ ਜਿਹੜੀਆਂ ਨੇ ਉਹ ਜ਼ਿਆਦਾ ਪੈਂਦੀਆਂ। ਸਾਡੇ ਭੋਗ ਹੋ ਜੇ ਕਿਸੇ ਦਾ, ਉੱਥੇ ਤੁਸੀਂ ਬੋਲਣ ਵਾਲੇ ਬੁਲਾਰਿਆਂ ਦੀਆਂ ਕਿਤੇ ਨਾ, ਜਦੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੁੰਦੇ ਆ, ਤਕਰੀਰਾਂ ਸੁਣ, ਉਹ ਹਿੰਦੂ ਧਰਮ ਦੀਆਂ ਗੱਲਾਂ ਸੁਣਾਉਣਗੇ ਤੇ ਹਿੰਦੂ ਮਤ ਦੇ ਵਿੱਚੋਂ ਹੀ ਬਾਤਾਂ ਪਾਉਣਗੇ। ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ, ਉਦੋਂ ਫਿਰ ਇਹ ਤਰੀਕਾ ਸਭ ਤੋਂ ਵਧੀਆ ਹੁੰਦਾ ਕਿ ਉਹਦੇ ਕੋਲੋਂ ਉਹਦੀ ਚੀਜ਼ ਛਡਵਾਈ ਚੱਲੋ ਤੇ ਆਪ ਦੀ ਥੋਪੀ ਚੱਲੋ। ਉਹ ਜਿਹੜੀ ਮਿਲਾਨ ਕੁੰਦਰਾ ਦੀ ਆਪਾਂ ਗੱਲ ਕਹਿੰਦੇ ਆ ਕਿ ਜਿਹੜੀ ਕੌਮ ਨੂੰ ਮਾਰਨਾ, ਉਹਦਾ ਧਰਮ, ਬੋਲੀ, ਸੱਭਿਆਚਾਰ ਖਤਮ ਕਰਕੇ ਦੂਜਾ ਥੋਪ ਦਿਓ। ਤੇ ਸਾਡੇ ਨਾਲ ਇਹੀ ਕੁਝ ਹੋ ਰਿਹਾ। ਤੇ ਉਹ ਸਾਰਾ ਕੁਝ ਕਰਾਉਣ ਦੇ ਰਾਹ 'ਚ ਜਿਹੜੀ ਵੀ ਅਟਕਾਰ ਪਾਉਂਦੀ ਚੀਜ਼ ਆ, ਜਿਵੇਂ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਧਰਮ ਨਿਰਪੱਖ, ਤੇ ਉਹ ਕਹਿੰਦੇ ਅੱਖਰ ਹੀ ਮਿਟੇ ਦੋ, ਮੁਲਕ ਦਾ ਹਿੰਦੂਕਰਨ ਕਰਨਾ ਸੌਖਾ ਹੋ ਜੇ। ਜਿਨ੍ਹਾਂ ਨੂੰ ਲੱਗਦਾ ਰਹਿੰਦਾ ਕਿ ਜੀ ਫਲਾਨੇ ਦੀ ਸਰਕਾਰ ਬਣਾ ਲਓ, ਬਾਦਲਕਿਆਂ ਦੀ ਬਣਾ ਲਓ, ਫਲਾਨੇ ਨੂੰ ਹਰਾ ਲਓ, ਉਹਨਾਂ ਨੂੰ ਦੱਸੋ ਹੁਣ ਕਿਵੇਂ ਸਮਝਾਈਏ ਕਿ ਖਾਲਿਸਤਾਨ ਤੋਂ ਬਗੈਰ ਸਿੱਖੀ ਦਾ ਤੇ ਸਿੱਖਾਂ ਦਾ ਬਚਣਾ ਔਖਾ। ਜਿਹੜਾ ਵੀ ਸਿੱਖ ਇਹ ਚਾਹੁੰਦਾ ਹੈ ਕਿ ਸਿੱਖੀ ਮਰ ਮੁੱਕ ਜਾਵੇ, ਸਿੱਖੀ ਦਾ ਭੋਗ ਪੈ ਜੇ, ਸਿੱਖ ਕੇਸਾਂ ਵਾਲੇ ਹਿੰਦੂ ਬਣ ਜਾਣ, ਉਹ ਲਾਜ਼ਮੀ ਕਵੇ, ਇਹ ਗੱਲ ਦੱਬ ਕੇ ਕਵੇ, ਉਹ 24 ਘੰਟੇ ਭਗਾਈ ਮਾਰਿਆ ਕਰੇ ਕਿ ਭਾਰਤ ਵਿੱਚ ਰਹਿਣਾ ਪੈਣਾ ਜੀ, ਭਾਰਤ ਬਗੈਰ ਗੁਜ਼ਾਰਾ ਨਹੀਂ, ਆਪਣੇ ਭਰਾ ਨੇ ਉਹ ਇਹੋ ਜਿਹੀਆਂ ਗੱਲਾਂ ਕਰ। ਪਰ ਜੇਕਰ ਤੁਸੀਂ ਆਪਦੀ ਕੌਮ ਨੂੰ ਪਿਆਰ ਕਰਦੇ ਹੋ, ਆਪਦੇ ਧਰਮ ਨੂੰ ਪਿਆਰ ਕਰਦੇ ਹੋ, ਤਾਂ ਸਭ ਤੋਂ ਪਹਿਲੀ ਗੱਲ ਇਹ ਕਹੋ ਵੀ ਹਿੰਦੂ ਤੋਂ ਬਚੋ, ਹਿੰਦੁਸਤਾਨ ਤੋਂ ਬਚੋ, ਖਾਲਸੇ ਬਣੋ ਤੇ ਖਾਲਿਸਤਾਨ ਵਾਲੇ ਪਾਸੇ ਨੂੰ। ਹੁਣ ਇਸ ਗੱਲ ਦੇ ਲਈ ਕਿੱਡਾ ਕੁ ਅਲਜਬਰਾ ਵਾ ਵੀ ਜਿਹਦੇ ਉੱਤੇ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਖਰਾਬ ਕਰਨਾ ਚਾਹੀਦਾ। ਇਸ ਪਾਸੇ ਨੂੰ ਜਾਣ ਵਾਲੀਆਂ ਸ਼ਖਸੀਅਤਾਂ ਦੀ ਹਮਾਇਤ ਕਰਿਆ ਕਰੋ, ਜਿਹੜੇ ਸਿੱਖੀ ਦੀ ਸ਼ੁੱਧਤਾ ਦੀ ਲੜਾਈ ਲੜਦੇ। ਜਿਵੇਂ ਇੱਥੇ ਪਰ ਕਰੀਏ ਕੀ, ਇੱਥੇ ਆ ਹੁਣ ਜਿਹੜਾ ਆਪਣਾ ਮੁੰਡਾ ਦਲਜੀਤ ਦੋਸਾਂਝ, ਇਹ ਕਿੱਡਾ ਕੁ ਖਾਲਿਸਤਾਨੀ ਆ, ਜਾਂ ਕਿੱਡਾ ਕੁ ਖਾਲਸਾ ਹੀ ਸਿਧਾਂਤ ਤੇ ਪਹਿਰਾ ਦਿੰਦਾ। ਅਗਲੇ ਤਾਂ ਉਹਦੇ ਦੁਆਲੇ ਹੋਏ ਫਿਰਦੇ ਆ। ਤੇ ਸਾਡੇ ਕਹਿੰਦੇ ਜੀ ਫਲਾਨੇ ਨੂੰ ਤਾਂ ਅੱਤਵਾਦੀ ਕਹਿੰਦੇ ਆ ਨਾ। ਫਿਰ ਉਹ ਹੁਣ ਇੰਡੀਆ ਉਹਨਾਂ ਪੰਥ ਪ੍ਰਸਤ ਸ਼ਖਸੀਅਤਾਂ ਨੂੰ
ਕਿਵੇਂ ਕਹਿ ਦੇਵੇ ਵੀ ਉਹ ਨਾਇਕ ਨੇ, ਉਹਦਾ ਖਲਨਾਇਕ ਹੀ ਦਰਸਾਊਗਾ। ਉਹ ਤਾਂ ਕਹਿਣਗੇ ਐਕਸਟ੍ਰੀਮਿਸਟ ਨੇ, ਟੈਰੋਰਿਸਟ ਨੇ, ਦਹਿਸ਼ਤਗਰਦ ਨੇ ਜੀ, ਬੜੇ ਮਾੜੇ ਅੱਤਵਾਦੀ ਨੇਗੇ ਜਿਹੜੇ ਪੰਥ ਲਈ, ਪੰਜਾਬ ਲਈ ਸੋਚਦੇ। ਸੋ ਇਹ ਚੱਕਰ ਚੋਂ ਨਿਕਲੋ ਕਿ ਇੰਡੀਆ ਕੀ ਕਹਿੰਦਾ। ਜਦੋਂ ਜਿਹੜਾ ਸ਼ਿਕਾਰੀ ਹੁੰਦਾ ਨਾ, ਜਦੋਂ ਸ਼ਿਕਾਰ ਕਰਨ ਤੋਂ ਬਾਅਦ ਉਹ ਆਪਦੇ ਪਿੰਡ, ਆਪਦੇ ਘਰ ਜਾ ਕੇ ਫੜਾ ਮਾਰਦਾ ਵੀ ਮੈਂ ਜਦੋਂ ਸ਼ਿਕਾਰ ਕੀਤਾ ਐ ਹੋ ਗਿਆ, ਉਹ ਹੋ ਗਿਆ, ਤੇ ਲੋਕ ਉਦੋਂ ਇਹ ਗੱਲ ਜ਼ਰੂਰ ਸੋਚਦੇ ਆ ਕਿ ਐ ਤਾਂ ਨਹੀਂ ਹੋਇਆ ਹੋਣਾ। ਹੁਣ ਜਿਹੜਾ ਤੂੰ ਸ਼ਿਕਾਰ ਕਰਕੇ ਲੈ ਆਇਆ ਜਿਸ ਜਾਨਵਰ ਦਾ, ਉਹਦੀ ਕਹਾਣੀ ਦੱਸਣ ਵਾਲਾ ਕੋਈ ਹੈ ਹੀ ਨਹੀਂ। ਇੰਡੀਆ ਇਹੀ ਕਰ ਰਿਹਾ। ਇੰਡੀਅਨ ਮੀਡੀਆ ਦੇ ਰਾਹੀਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਰੱਜ ਕੇ ਵੀ ਉਹ ਤਾਂ ਪਤਾ ਨਹੀਂ ਕਿਵੇਂ ਟਰੱਕਾਂ ਦੇ ਟਰੱਕ ਅਸਲੇ ਦੇ ਭਰ ਕੇ ਇੱਥੇ ਦੇਈ ਜਾਂਦਾ। ਇਵੇਂ ਹੀ ਜਥੇਦਾਰ ਨਿੱਜਰ ਸੀਗਾ, ਜਾਂ ਭਾਈ ਅਵਤਾਰ ਸਿੰਘ ਖੰਡਾ, ਜਾਂ ਕੋਈ ਹੋਰ, ਇਹ ਦੱਸੋ ਕੀ ਕਰ ਰਹੇ ਸੀ। ਸੋ ਜਦੋਂ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਬਿਲਕੁਲ ਪੀਸਫੁਲ ਤਰੀਕੇ ਨਾਲ ਬੈਠ ਕੇ ਕੌਮ ਦੀ ਗੱਲ ਕਰਨ ਵਾਲਿਆਂ ਨੂੰ ਇੰਨਾ ਬਦਨਾਮ ਕਰਕੇ ਉਹਨਾਂ ਦੇ ਕਤਲ ਕਰਨ ਕਰਾਉਣ ਦੀਆਂ ਗੱਲਾਂ ਸੋਚੀਆਂ ਜਾ ਸਕਦੀਆਂ, ਤਾਂ ਇੱਥੇ ਜਿਹੜੇ ਪੰਜਾਬ ਦੀ ਧਰਤੀ ਤੇ ਅਸੀਂ ਤਾਂ ਡੀ ਦੇ ਵਿੱਚ ਖੇਡ ਰਹੇ ਹਾਂ ਨਾ। ਹੁਣ ਕਈ ਇੱਥੇ ਵਿਚਾਰੇ ਜਿਨ੍ਹਾਂ ਦੀ ਜਾਣਕਾਰੀ ਨਹੀਂ, ਉਹ ਸਮਝਦੇ ਆ ਪਤਾ ਨਹੀਂ ਇਹ ਕੈਨੇਡਾ ਅਮਰੀਕਾ ਬੈਠੇ ਆ। ਭਾਈ ਅੰਮ੍ਰਿਤਸਰ ਬੈਠੇ ਆ, ਜਦੋਂ ਜੀ ਕਰਦਾ ਅਗਲੇ ਮੁਕੱਦਮੇ ਵੀ ਬਣਾਉਂਦੇ ਆ, ਬਥੇਰਾ ਕੁਛ ਝੱਲਣਾ ਪੈਂਦਾ, ਪਰ ਪਤਾ ਨਹੀਂ ਕਿਹੜੀ ਇਹਨਾਂ ਨੂੰ ਕਿਵੇਂ ਸਮਝਾਈਏ। ਥੱਲੇ ਲਿਖ ਦੇਣਗੇ ਤੁਸੀਂ ਬਾਹਰ ਬੈਠੇ ਹੋ, ਕਦੇ ਇੱਥੇ ਆਓ ਤਾਂ ਫਿਰ ਪਤਾ ਲੱਗੇ, ਮਤਲਬ ਤੁਹਾਨੂੰ ਮਾਰਦੇ ਕਿਉਂ ਨਹੀਂ। ਧੰਨ ਦੀ ਆ ਕੌਮ, ਉਹ ਇੱਕ ਉਹ ਕੌਮਾਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਅਸੀਂ ਸਾਰੇ ਥੋੜੀ ਲੜ ਸਕਦੇ ਹਾਂ, ਸਾਰੇ ਥੋੜੀ ਬੋਲ ਸਕਦੇ ਹਾਂ। ਜਿਹੜੇ ਸਾਡੀ ਕੌਮ ਦੇ ਵਿੱਚੋਂ ਖਾਲਿਸਤਾਨ ਦੀ ਗੱਲ ਕਰਦੇ ਆ ਜਾਂ ਸਾਡੀ ਆਜ਼ਾਦੀ ਦੀ ਗੱਲ ਕਰਦੇ ਆ, ਉਹ ਵੀ ਬੰਦੇ ਨੇ, ਪਰ ਬਹੁਤੇ ਜ਼ਿਆਦਾ ਇੱਥੇ ਦੇਖੀ ਦੇ ਉਹ ਨੇ, ਉਹ ਕਹਿੰਦੇ ਆ ਵੀ ਇਹ ਬਚ ਕਿਵੇਂ ਗਏ, ਇਹਨਾਂ ਨੂੰ ਮਾਰ ਦਿੱਤਾ ਜਾਂਦਾ ਤਾਂ ਅਸੀਂ। ਜਿਹੜੇ ਜਿਹੜੇ ਇਹ ਸੋਚੀ ਬੈਠੇ ਹੈ ਕਿ ਅਸੀਂ ਤਾਂ ਹਿੰਦੂਆਂ ਨਾਲ ਹਿੰਦੁਸਤਾਨ ਵਿੱਚ ਬੜੇ ਚੰਗੇ ਰਹਿ ਸਕਦੇ ਹਾਂ ਜੇਕਰ ਆ ਖਾਲਿਸਤਾਨ ਦੀ ਗੱਲ ਕਰਨ ਵਾਲੇ ਨਾ ਹੋਣ। ਜਿਹੜੇ ਇਹ ਸੋਚਦੇ ਆ ਨਾ, ਉਹ ਇੰਨਾ ਕੁ ਚੇਤੇ ਰੱਖਣ ਕਿ ਜੂਨ 84 ਤੇ ਨਵੰਬਰ 84 ਚ ਕੀ ਫਰਕ। ਜੂਨ 84 ਨੂੰ ਹਥਿਆਰਬੰਦ ਹੋ ਕੇ ਮੂਹਰੋਂ ਟੱਕਰ ਦੇਣ ਵਾਲੇ ਸੂਰਮਿਆਂ ਨੇ ਆਪਣਾ ਫਰਜ਼ ਨਿਭਾਇਆ, ਤੇ ਜੋ ਵੀ ਉਹਨਾਂ ਤੋਂ ਸਰਿਆ ਬਣਿਆ ਉਹ ਲੜਾਈ ਲੜੀ। ਕੁਛ ਸ਼ਹੀਦ ਹੋ ਗਏ, ਕੁਛ ਬਾਰਡਰ ਕ੍ਰਾਸ ਕਰਕੇ ਬਾਅਦ ਚ ਲੜੇ, ਸ਼ਹੀਦ ਹੋ ਗਏ, ਕੁਛ ਜੋਧਪੁਰ ਚਲੇ ਗਏ। ਪਰ 1984 ਦੇ ਨਵੰਬਰ ਮਹੀਨੇ ਚ ਜੋ ਕੁਝ ਵਾਪਰਿਆ ਉਹ ਇੱਥੇ ਜੂਨ ਚ ਨਹੀਂ ਸੀ ਕਰ ਸਕੇ। ਤੇ ਉੱਥੇ ਫਿਰ ਜੋ ਕੁਝ ਹੋਇਆ, ਅੱਜ ਬਿੱਡੋ ਕਲੋਨੀ ਜਾ ਕੇ ਦੇਖ ਲਓ, ਚਿੱਟੀਆਂ ਚੁੰਨੀਆਂ ਵਾਲੀਆਂ ਭੈਣਾਂ ਸਾਡੀਆਂ ਹੀ ਨੇ। ਉਹ ਦੁਨੀਆ ਦੇ ਕਿਸੇ ਮੁਲਕ ਦੀ ਰਾਜਧਾਨੀ ਚ ਹੈ ਬਿੱਡੋ ਕਲੋਨੀ? 1984 ਦੇ ਜੂਨ ਮਹੀਨੇ ਦੇ ਵਿੱਚ ਜੋ ਵਾਪਰਿਆ, ਉਹਦੇ ਨਾਲ ਸਾਡਾ ਸਿਰ ਉੱਚਾ ਹੋ ਜਾਂਦਾ। ਲੜੇ ਤੇ ਮਰੇ। ਬਾਬੇ ਜਰਨੈਲ ਸਿੰਘ ਦੀ ਫੋਟੋ ਦੋ ਤਰ੍ਹਾਂ ਦੀ ਹੋ ਸਕਦੀ ਸੀ। ਇੱਕ ਤਾਂ ਉਹ ਹੋਣੀ ਸੀ ਜਿਵੇਂ ਇੱਕ ਭਾਈ ਬਾਪੂ ਸੂਰਤ ਸਿੰਘ ਖਾਲਸਾ ਦੀ ਫੋਟੋ ਆ, ਉਹਨੂੰ ਦਰਬਾਰ ਸਾਹਿਬ ਕੰਪਲੈਕਸ ਚੋਂ ਜਿਹੜੇ ਸੀਆਰਪੀ ਵਾਲੇ ਆ ਉਹ ਧੂ ਕੇ ਗਲੋਂ ਫੜ ਕੇ ਬਾਹਰ ਲਿਆ ਰਹੇ ਨੇ, ਤੇ ਵਾਲ ਉਹਦੇ ਖਿੰਡੇ ਆ, ਪੱਗ ਹੈ ਨਹੀਂ, ਬੜਾ ਬੁਰਾ ਹਾਲ ਆ। ਇੱਕ ਤਾਂ ਫੋਟੋ ਬਾਬੇ ਜਰਨੈਲ ਸਿੰਘ ਦੀ ਉਦਾਂ ਦੀ ਹੋ ਸਕਦੀ ਸੀ, ਦੂਜੀ ਹੋਣ ਵਾਲੀ ਆ। ਪਰ ਹੋਣ ਵਾਲੀ ਫੋਟੋ ਸਾਨੂੰ ਜਿਉਂਦਿਆਂ ਚ ਕਰਦੀ ਆ, ਚੜ੍ਹਦੀ ਕਲਾ ਚ ਕਰਦੀ ਆ। ਇਹੋ ਜਿਹਾ ਸਰੀਰ, ਮਿੱਟੀ ਆ ਸਰੀਰ, ਆਖਰ ਸਾਰਿਆਂ ਨੇ ਮਿੱਟੀ ਬਣਨਾ। ਜਿਹੜੇ ਸਮਝਦੇ ਆ ਵੀ ਅਸੀਂ ਬੜੇ ਸਿਆਣੇ ਆ, ਬੜੇ ਚਾਤਰ ਆ, ਅਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਅਸੀਂ ਬਚ ਜਾਣਾ, ਮਰਨਾ ਤੁਸੀਂ ਵੀ। ਪਰ ਇੱਕ ਉਹ ਮੌਤ ਆ ਜਿਹੜੀ ਕੌਮ ਨੂੰ ਜ਼ਿੰਦਗੀ ਦੇ ਜਾਂਦੀ। ਬਾਬੇ ਜਰਨੈਲ ਸਿੰਘ ਦੀ ਜਿਹੜੀ ਸ਼ਹਾਦਤ ਹੈ, ਚਾਹੇ ਸਾਰਾ ਸਰੀਰ ਨਲਕੇ ਦੇ ਫਿਲਟਰ ਵਰਗਾ ਕੀਤਾ ਪਿਆ ਹੋ ਗੋਲੀਆਂ ਨਾਲ, ਉਹਦੀ ਗੱਲ ਹੀ ਹੋ। ਪਰ ਜਿਹੜੀ ਜੂਨ 84 ਦੇ ਬਜਾਏ ਨਵੰਬਰ 84 ਵਾਲੀ ਗੱਲ ਆ, ਉੱਥੇ ਗਲ 'ਚ ਟਾਇਰ ਪਾ ਕੇ ਜਦੋਂ ਉੱਤੇ ਪਾ ਕੇ ਉਹ ਦਵਾਈ ਜੀ ਕੋਈ ਛਿੜਕਦੇ ਸੀ ਤੇ ਤੜਫਦਾ ਸੀ ਨਾ ਸਿੱਖ, ਉਹ ਜਿਹੜੀ ਜਲਾਲਤ ਭਰੀ ਮੌਤ ਆ, ਉਹ ਬਹੁਤ ਸ਼ਰਮਨਾਕ ਹੈ। ਸੋ ਸਿੱਖ ਨੇ ਕਿਵੇਂ ਮਰਨਾ, ਇਹ ਸਿੱਖ ਸੋਚ ਲਵੇ। ਸਾਡਾ ਧਰਮ ਤਾਂ ਸਿਖਾਉਂਦਾ ਹੀ ਇਹ ਆ, ਪਹਿਲਾ ਮਰਨ ਕਬੂਲ। ਸੋ ਜਿਹੜੀ ਸਾਡੀ ਕੌਮ ਦੀ ਲੜਾਈ ਹੈ,
ਉਹ ਨਾ ਮਰਨ ਦੀ ਆ ਤੇ ਨਾ ਮਾਰਨ ਦੀ ਆ। ਸਾਡੀ ਤਾਂ ਜਿਉਣ ਦੀ ਆ ਕਿ ਆਪਾਂ ਇੱਜ਼ਤ ਨਾਲ, ਸਵੈ ਮਾਣ ਨਾਲ ਸਿਰ ਉੱਚਾ ਕਰਕੇ ਜਿਉਣਾ ਚਾਹੁੰਦੇ। ਉਹ ਕਹਿੰਦੇ ਆ ਨਹੀਂ, ਤੁਹਾਡੀ ਨੀਵੀਂ ਪਵਾਉਣੀ ਆ। ਇਹ ਕਿਵੇਂ ਹੋ ਸਕਦਾ ਵਾ? ਤੁਸੀਂ ਸਾਡਾ ਚਾਹੇ ਸਾਰੇ ਭਾਰਤ ਦੇ ਲੋਕ ਪਾਕਿਸਤਾਨ ਨੂੰ ਜੱਫੀਆਂ ਪਾ ਲੈਣ, ਪਰ ਤੁਸੀਂ ਕਿਵੇਂ ਫਿਲਮ ਬਣਾ ਲਈ? ਤੁਹਾਡੇ ਕਿਵੇਂ ਦਲਜੀਤ ਦੋਸਾਂਝ ਨੇ, ਹੁਣ ਆ ਪਿੱਛੇ ਜੇ ਮੋਦੀ ਤੁਰਿਆ ਫਿਰਦਾ ਸੀ, ਉਹਦੇ ਕੋਲੇ ਨਵਾਜ਼ ਸ਼ਰੀਫ ਹੁੰਦਾ ਸੀ, ਉਦੋਂ ਉੱਥੇ ਦਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਬਿਰਿਆਨੀ ਖਾਣ ਜਾ ਵੜਿਆ, ਪਤਾ ਹੀ ਨਾ ਕਿਸੇ ਨੂੰ, ਸਾਰੀ ਦੁਨੀਆ 'ਚ ਲੋਕ ਹੈਰਾਨ ਹੋ ਗਏ, ਇਹ ਕੀ ਹੋ ਗਿਆ? ਸੋ ਜਿਹੜੇ ਆਪ ਬਗੈਰ ਕਿਸੇ ਗੱਲਬਾਤ ਤੋਂ ਪਾਕਿਸਤਾਨ ਜਾ ਵੜਦੇ ਆ ਕੱਲ ਕਲਾ ਨੂੰ ਫੇਰ ਇਹਨਾਂ ਨੇ ਇਹੀ ਕੁਝ ਕਰਨਾ। ਉਹ ਕਹਿੰਦੇ ਆ ਜੀ ਸਰਦਾਰ ਸਿੱਖ ਕਿਵੇਂ ਹੈ, ਕਿਵੇਂ ਕਰ। ਹਾਲਾਂਕਿ ਜਿਹੜੀ ਫਿਲਮ ਆ ਉਹ ਪ੍ਰੋਡਿਊਸਰ ਬਣਾਉਂਦੇ ਆ। ਤੇ ਇੱਕ ਹੋਰ ਆ ਅਮਰਿੰਦਰ ਗਿੱਲ ਦੀ ਕੋਈ ਫਿਲਮ ਚੱਲ ਮੇਰਾ ਪੁੱਤ ਭਾਗ ਚੌਥਾ ਕਹਿੰਦੇ ਆਈ ਆ। ਹੁਣ ਉਹਦਾ ਬੜਾ ਲੋਕਾਂ 'ਚ ਖਦਸ਼ਾ, ਕਿਉਂਕਿ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਨੇ, ਕਹਿੰਦੇ ਉਹਦਾ ਨਾਲ ਰੌਲਾ ਪਾ ਕੇ ਬਹਿ ਜਾਵੇ, ਹੱਦ ਹੋਈ ਪਈ ਹੈ। ਹੁਣ ਇਹੋ ਜਿਹੇ ਕਹਿੰਦੇ ਜੀ ਹਿੰਦੂ ਸਿੱਖ ਏਕਤਾ, ਇਹੋ ਜਿਹੀ ਏਕਤਾ ਚੱਟਣੀ ਆ ਜਿਹੜੀ ਸਿੱਖਾਂ ਨੂੰ ਜਲੀਲ ਕਰਨ ਦੇ ਨਿੱਤ ਨਵੇਂ-ਨਵੇਂ ਬਹਾਨੇ ਲੱਭਦੀ ਫਿਰੇ। ਇਹੋ ਜਿਹੀ ਏਕਤਾ ਸਵਾਹ ਵਾਂਗੂ ਸਿਰ 'ਚ ਪਾਉਣੀ ਆ। ਸੋ ਇਹ ਜਿਹੜਾ ਹਿੰਦੂ ਸਿੱਖ ਏਕਤਾ ਦਾ ਬੁਖਾਰ ਆ ਨਾ ਜੀ, ਜਿੰਨੀ ਜਲਦੀ ਲਹਿ ਜਾਵੇ ਓਨਾ ਹੀ ਚੰਗਾ। ਇਹ ਅਕਲ ਜਿਹੜੀ ਆ ਜਿਹਨਾਂ ਦੇ ਹਜੇ ਤੱਕ ਨਹੀਂ ਆਈ, ਪਿਛਲੇ 70 ਸਾਲ 'ਚ ਜੁੱਤੀਆਂ ਖਾ ਕੇ, ਉਹ ਗਾਂ ਜਦੋਂ ਦੁਬਾਰਾ ਪਹਿਣਗੀਆਂ। ਇਹ ਤਾਂ ਫਿਰ ਹਿੰਦੂਆਂ ਦੀ ਘਾਟ ਆ ਨਾ। ਉਹ ਵੀ ਹੁਣ ਤਾਂ ਸ਼ਰਮਸ਼ਾਰ ਹੁੰਦੇ ਹੋਣੇ ਆ ਵੀ ਇੰਨਾ ਜਲੀਲ ਕਰਦੇ ਆ, ਇੰਨਾ ਇਹਨਾਂ ਦੇ ਛੱਤਰ ਫੇਰਦੇ ਆ, ਇਹ ਫੇਰ ਹਿੰਦੂ ਸਿੱਖ ਏਕਤਾ ਦੀ ਧੁਣੀ ਵਜਾਉਂਦੇ ਰਹਿੰਦੇ। ਧੰਨ ਨੇ ਉਹ ਲੋਕ ਜਿਨ੍ਹਾਂ ਨੇ 1947 ਤੋਂ ਅੱਜ ਤੱਕ ਕੌਮ ਦੀ ਲੜਾਈ ਲੜੀ। ਧੰਨ ਹੀ ਨੇ ਉਹ। ਮੈਨੂੰ ਚੇਤੇ ਆ ਇੱਕ ਵਾਰੀ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਇਹ ਗੱਲ ਕਹੀ ਕਿ ਅਕਾਲੀ ਲੀਡਰੋ, ਜਿੰਨੀਆਂ ਕਿ ਜੁੱਤੀਆਂ ਤੁਸੀਂ ਪੰਜਾਬੀ ਸੂਬਾ ਜਿੰਦਾਬਾਦ ਕਹਿ ਕੇ ਖਾ ਰਹੇ ਹੋ, ਇੰਨੀਆਂ ਕੀ ਖਾਲਿਸਤਾਨ ਜਿੰਦਾਬਾਦ ਕਹਿ ਕੇ ਪੈਣੀਆਂ, ਫਿਰ ਖਾਲਿਸਤਾਨ ਕਹਿ ਕੇ ਖਾ ਲਓ। ਤੇ ਉਸ ਗੱਲ ਦੀ ਜਦੋਂ ਵਿਆਖਿਆ ਪੜ੍ਹੀ ਸੁਣੀ ਤਾਂ ਬੜਾ ਚੰਗਾ ਲੱਗਿਆ। ਕਹਿੰਦੇ ਜੇ ਸਿੱਖੋ ਖਾਲਿਸਤਾਨ ਮੰਗੋਗੇ, ਜਦੋਂ ਹਾਲਾਤ ਖਾਲਿਸਤਾਨ ਵਾਲੇ ਪਾਸੇ ਨੂੰ ਜਾਂਦੇ ਦਿਖੇ, ਤੁਹਾਨੂੰ ਪੰਜਾਬੀ ਸੂਬਾ ਦੇ ਦੇਣਗੇ। ਇਹ ਉਹ ਲਾਲਾ ਜੀ ਤੋਂ ਜੇ ਲੱਖ ਰੁਪਇਆ ਲੈਣਾ ਹੋਵੇ, ਪਹਿਲਾਂ ਜਾ ਕੇ ਮੰਗੀ ਦੇ ਆ 70-80 ਲੱਖ, ਫੇਰ ਉਹ ਕਹਿੰਦਾ ਲੱਖ ਲੈਣਾ ਤਾਂ ਗੱਲ ਕਰ। ਜਾਂਦਾ ਹੋਇਆ ਜ਼ਿਮੀਂਦਾਰ ਸੋਚਦਾ ਮੈਨੂੰ ਤਾਂ ਲੱਖ ਦੀ ਲੋੜ ਸੀਗੀ, ਜੇ ਮੈਂ ਮੰਗਦਾ ਹੀ ਲੱਖ, ਤੂੰ 10,000 ਦੇ ਕੇ ਤੋਰ ਦੇਣਾ ਸੀ। ਇਸੇ ਕਰਕੇ ਕਹੀਦਾ ਵੀ ਖਾਲਿਸਤਾਨ ਦੀ ਗੱਲ ਜਦੋਂ ਸਿਖਰ ਤੇ ਚਲੀ ਗਈ ਨਾ, ਉਦੋਂ ਇਹਨਾਂ ਨੇ ਅਕਾਲੀਆਂ ਨੂੰ ਸੱਦ ਲੈਣਾ ਵੀ ਅਨੰਦਪੁਰ ਦੇ ਮਤੇ ਵਾਲੀਆਂ ਮੰਗਾਂ ਉਹ ਵਧੀਆ ਨੇ, ਉਹਨਾਂ ਤੇ ਚਰਚਾ ਨਾ ਕਰ ਲਈਏ ਆਪਾਂ, ਖਾਲਿਸਤਾਨ ਤੋਂ ਘੱਟ ਸਾਰ। ਸੋ ਇਸ ਮਾਹੌਲ ਦੇ ਵਿੱਚ ਜਦੋਂ ਪਿਛਲੀ 70-80 ਸਾਲ ਦੀ ਸਾਡੀ ਹਿਸਟਰੀ ਤੇ ਨਜ਼ਰ ਮਾਰਦੇ ਆ, ਮੈਨੂੰ ਉਹ ਸਾਰੇ ਹੀ ਪਿਆਰੇ ਲੱਗਦੇ ਆ, ਚਾਹੇ ਉਹਨਾਂ ਨੂੰ ਕੋਈ ਕਿਵੇਂ ਮਰਜ਼ੀ ਸਮਝੀ ਜਾਵੇ, ਕਿਉਂਕਿ ਆਪੋ ਆਪਣਾ ਖਿਆਲ ਹੁੰਦਾ। ਗਲਤੀਆਂ ਵੀ ਲੋਕਾਂ ਤੋਂ ਹੋਈਆਂ ਹੋਣਗੀਆਂ ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਚੱਕਿਆ। ਭਾਈ ਗਜਿੰਦਰ ਸਿੰਘ, ਜਿਨ੍ਹਾਂ ਦਾ ਜਿਹੜਾ 5 ਜੁਲਾਈ ਨੂੰ ਦਰਬਾਰ ਸਾਹਿਬ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਦੂਜੀ ਬਰਸੀ, ਕਿਉਂਕਿ ਪਿਛਲੇ ਸਾਲ ਉਹ ਲਾਹੌਰ ਵਿੱਚ ਸਾਰੀ ਉਮਰ ਜਲਾਵਤਨੀ ਚ ਕੱਢਤੀ। ਉਹ ਇੱਥੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ 5 ਤਰੀਕ ਨੂੰ ਸ਼ਰਧਾਂਜਲੀ ਸਮਾਰੋਹ ਹੈ, ਨਾਲ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ ਵੀ। ਤੇ ਕੱਲਾ ਇੱਥੇ ਨਹੀਂ, ਨਾਲ 4 ਜੁਲਾਈ ਨੂੰ ਗੁਰਦੁਆਰਾ ਸਿੱਖ ਸੰਗਤ ਬਰੈਂਪਟਨ ਕੈਨੇਡਾ ਚ ਮਨਾ ਰਹੀ ਹੈ। 5 ਜੁਲਾਈ ਨੂੰ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਹੈ। 5 ਜੁਲਾਈ ਨੂੰ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਚ ਮਨਾਇਆ ਜਾ ਰਿਹਾ। 6 ਜੁਲਾਈ ਨੂੰ ਗੁਰਦੁਆਰਾ ਨਾਨਕ ਦਰਬਾਰ ਸਰੀ ਡੈਲਟਾ ਕੈਨੇਡਾ ਚ। 6 ਜੁਲਾਈ ਨੂੰ ਹੀ ਗੁਰਦੁਆਰਾ ਨਾਨਕ ਦਰਬਾਰ ਮੌਂਟਰੀਅਲ ਕੈਨੇਡਾ ਚ। 6 ਜੁਲਾਈ ਨੂੰ ਹੀ ਗੁਰਦੁਆਰਾ ਨਾਨਕ ਦਰਬਾਰ ਪਾਰਕ ਮੌਂਟਰੀਅਲ ਦੇ ਵਿੱਚ। ਤੇ 13 ਜੁਲਾਈ ਨੂੰ ਫਰੈਂਕਫਰਟ ਜਰਮਨੀ ਚ।
ਸੋ ਭਾਈ ਗਜਿੰਦਰ ਸਿੰਘ ਤੇ ਭਾਈ ਹਰਦੀਪ ਸਿੰਘ ਨਿੱਜਰ ਸਮੇਤ ਸਾਰੇ ਜਿਹੜੇ ਕੌਮ ਦੇ ਯੋਧੇ ਨੇ ਜਿਨ੍ਹਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਆ, ਅਸਲੀ ਬੰਦੇ ਆਪਣੇ ਉਹ ਨੇ। ਐਵੇਂ ਨਾ ਬਿਕਰਮਜੀਤ ਸਿੰਘ ਮਜੀਠੀਏ ਦਾ, ਸੁਖਬੀਰ ਬਾਦਲ ਦਾ, ਜਾਂ ਭਾਰਤ ਵਿੱਚ ਸਿੱਖਾਂ ਦੀ ਗੁਲਾਮੀ ਹੋਰ ਪੱਕੀ ਕਰਨ ਲਈ ਮੈਦਾਨ ਵਿੱਚ ਨਿੱਤਰੇ ਹੋਏ ਹੋਰ ਲੋਕਾਂ ਦਾ ਫਿਕਰ ਕਰ ਕਰਕੇ ਮਰੀ ਜਾਇਆ ਕਰੋ। ਇਹਨਾਂ ਦੀ ਤਾਂ ਮੁਲਕ ਨੂੰ ਲੋੜ ਬੜੀ ਆ। ਇੱਕ ਪਾਸੇ ਐਡਵੋਕੇਟ ਪੰਨੂ ਵਰਗਿਆਂ ਨੂੰ ਕਤਲ ਕਰਾਉਣ ਲਈ ਸਾਰੀ ਦੁਨੀਆ ਦੇ ਵਿੱਚ ਬਦਨਾਮ ਹੁੰਦੇ ਫਿਰਦੇ ਆ ਇਹ, ਤੇ ਇੱਕ ਪਾਸੇ ਇਹਨਾਂ ਨੂੰ ਫਿਕਰ ਹੁੰਦਾ ਵੀ ਕਿਤੇ ਸੁਖਬੀਰ ਬਾਦਲ ਦਾ ਬੀਪੀ ਨਾ ਘਟ ਜੇ। ਇਹ ਇੰਡੀਅਨ ਸਿਸਟਮ ਨੂੰ ਇਹਨਾਂ ਦੀ ਲੋੜ ਆ। ਐਵੇਂ ਆਪਾਂ ਇਹਨਾਂ ਦਾ ਫਿਕਰ ਨਾ ਕਰੋ। ਕੌਮ ਦੇ ਯੋਧਿਆਂ ਦਾ, ਜਿਨ੍ਹਾਂ ਨੇ ਖਾਲਿਸਤਾਨ ਦਾ ਝੰਡਾ ਚੱਕਿਆ, ਉਹਨਾਂ ਦਾ ਫਿਕਰ ਕਰਿਆ ਕਰੋ। ਇੱਥੇ ਸਮਾਪਤੀ ਕਰਦੇ ਆ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।